ਹੱਸਦਾ ਵਸਦਾ ਰਵੇ ਸੋਨਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਆ ਜ਼ਿਸ਼ਾਨ ਚੌਧਰੀ। ਨਾਜ਼ਰੀਨ, ਥੈਲਾ, ਕਾਲਾ ਰੋਹੂ ਤੇ ਮਾਹਸ਼ੇਰ, ਤੁਸੀਂ ਸਮਝ ਤੇ ਗਏ ਹੋ ਅਸੀਂ ਮੌਜੂਦ ਹਾਂ ਲਾਹੌਰ ਦੀ ਨਵੀਂ ਮੱਛੀ ਮੰਡੀ। ਔਰ ਇਹ ਮੰਡੀ ਸ਼ਿਫਟ ਹੋ ਗਈ ਹੈ ਪੁਰਾਣੇ ਏਰੀਏ ਤੋਂ ਇੱਕ ਨਵੀਂ ਜਗ੍ਹਾ ਤੇ। ਇੱਥੇ ਅਸੀਂ ਦੇਖਾਂਗੇ ਕਿ ਇਹਨਾਂ ਦੁਕਾਨਦਾਰਾਂ ਕੋਲ ਕਿਸ ਕਿਸਮ ਦੀ ਮੱਛਲੀ ਮੌਜੂਦ ਹੈ ਔਰ ਇਹ ਵੀ ਸਮਝਾਂਗੇ ਕਿ ਨਵੀਂ ਜਗ੍ਹਾ ਤੇ ਇਹਨਾਂ ਨੂੰ ਕਿਹੜੇ ਮਸਾਇਲ ਨੇ। ਪਰੀ ਮੱਛੀ ਹੈਗੀ ਹੈ, ਪਰੀ ਇਹਦਾ ਉਤਰੇ ਸਿਰਾ ਕੀਮਾ ਬਣਦਾ। ਅੱਛਾ, ਕਰਨਾ ਸਾਰਾ ਬਿਰਿਆਨੀ ਬਣਾਓ, ਤਲੋ ਪਕਾਓ, ਬੜਾ ਵਧੀਆ ਕੰਮ ਹੈ। ਜਿਹੜਾ ਮੱਛੀ ਹੈ ਬਹੁਤ ਵਧੀਆ ਹੈਗੀ ਹੈ ਵੀ, ਇਹਦਾ ਜ਼ਾਇਕਾ ਟੇਸਟ ਬਹੁਤ ਵਧੀਆ। ਗ੍ਰਿਲ ਕਰੋ ਇਹਨੂੰ, अच्छा, फ्राई करो, बहुत बढ़िया है। तो इसमें से 100 ग्राम तो निकल जाना है इसका कचरा वगैरह, हाँ जी। बाकी रह की जाना है। ਅੰਡਾ ਜਨਾਬ ਹਰ ਮੱਛੀ 'ਚ ਹੁੰਦਾ। ਹੱਡੀ ਹੁਣ ਤੁਹਾਡੇ ਜਿਸਮ 'ਚ ਵੀ ਹੈ, ਤੁਸੀਂ ਵੀ ਹੱਡੀ ਤੋਂ ਪਾਕ ਕੋਈ ਨਹੀਂ। ਪਾਣੀ ਪੀਣਾ ਨਹੀਂ ਹੈ, ਬਿਜਲੀ ਨਹੀਂ ਨਹੀਂ, ਪੂਰੇ ਪਾਕਿਸਤਾਨ 'ਚ ਤਕਰੀਬਨ ਪੰਜਾਬ ਦੇ ਏਰੀਆ ਦੇ ਵਿੱਚ ਜ਼ਿਆਦਾ ਕਾਲਾ ਰੋਹੂ ਚੱਲਦਾ ਹੈ। ਇਹ ਮਸਾਇਲ ਜ਼ਿਆਦਾ ਇਹ ਨੇ ਕਿ ਮਸਜਿਦ ਨਹੀਂ ਹੈ, ਸਭ ਤੋਂ ਜਿਹੜਾ ਬੇਸਿਕ ਮਸਲਾ ਹੈਗਾ ਮਸਜਿਦ ਨਹੀਂ ਹੈ। ਮੁਸ਼ਕਾ ਹੁੰਦੀ ਹੈ, ਸੰਗਾੜੀ ਹੁੰਦੀ ਹੈ, ਮਲੀ ਹੁੰਦੀ ਹੈ, ਸੌਲ ਹੁੰਦੀ ਹੈ, ਬਾਮ ਹੁੰਦੀ ਹੈ, ਛੋਟੇ ਦੇਸੀ ਬਾਮ ਹੁੰਦੇ ਨੇ ਤੇ ਸਿਲਵਰ ਹੁੰਦਾ ਹੈ, ਗੁਲਫਾਮ ਹੁੰਦਾ ਹੈ। ਉਹ ਦੋ ਕੁ ਫਰੈਸ਼ ਨਿਕਲੇ ਨੇ, ਬਾਕੀ ਸਾਰੇ ਉਹਨਾਂ ਨੇ 7 ਦਿਨ ਦੇ ਪੁਰਾਣੇ। ਗੌਰਮੈਂਟ ਨੇ ਸਾਨੂੰ ਕੋਈ ਵੀ ਨਹੀਂ ਦਿੱਤਾ, ਨਾ ਕੁਝ ਪੈਸੇ ਅਸੀਂ ਕੋਲੋਂ ਦਿੱਤੇ ਜੇ। ਇਹ ਉੱਤੇ ਜਿੰਨਾ ਲੱਗਾ ਸਾਰਾ ਸਾਡਾ ਪੈਸਾ, ਸਾਰਾ ਆੜਤੀਆਂ ਦਾ ਪੈਸਾ ਹੈ। ਅੱਛਾ ਸਰ, ਇਹ ਤਕਰੀਬਨ ਇਹਦਾ ਸਾਈਜ਼ ਮੱਛੀ ਦਾ ਮੇਰੇ ਜਿੰਨਾ ਹੋ ਗਿਆ ਜੇ। ਅੱਛਾ ਨਾਜ਼ਰੀਨ, ਅਸੀਂ ਆਉਣਾ ਮੰਡੀ ਦੇ ਵਿਜ਼ਿਟ ਤੇ ਸਾਨੂੰ ਅਚਾਨਕ ਹੀ ਮੁਲਾਕਾਤ ਹੋ ਗਈ। ਮਾਸ਼ਾਅੱਲਾ ਵਿਜ਼ਿਟ ਕਰ ਰਹੇ ਸਨ ਇੱਥੇ ਏਸੀ ਸਿਟੀ ਜਨਾਬ ਰਾਏ ਬਾਬਰ ਸਾਹਿਬ, ਤੇ ਆਜੋ ਕੁਝ ਉਹਨਾਂ ਨਾਲ ਵੀ ਗੱਪਸ਼ਪ ਕਰਨੇ ਆ ਕਿ ਮੰਡੀ ਦਾ ਕੀ ਮਾਹੌਲ ਹੈ, ਉੱਥੇ ਸਫਾਈ ਦੇ ਕੀ ਇੰਤਜ਼ਾਮਾਤ ਨੇ। ਆਓ ਉਹਨਾਂ ਕੋਲ ਹੀ ਜਾਣਦੇ ਹਾਂ। ਜੀ ਅਸਲਾਮ ਵਾਲੇਕੁਮ ਸਰ। ਵਾਲੇਕੁਮ ਅਸਲਾਮ। ਸਰ ਦੇਖੋ, ਅਸੀਂ ਤਾਂ ਮਛਲੀ ਮੰਡੀ ਆਏ ਸਾਂ ਤੇ ਅਚਾਨਕ ਹੀ ਤੁਸੀਂ ਸਾਨੂੰ ਨਜ਼ਰ ਆ ਗਏ ਹੋ। ਸਰ ਸੁਣਾਓ ਕੀ ਸੂਰਤ ਹਾਲ ਹੈ ਸਰ ਮਛਲੀ ਮੰਡੀ ਦੀ? ਬਿਲਕੁਲ ਤੁਹਾਡੇ ਸਾਹਮਣੇ ਹੈ ਮਛਲੀ ਮੰਡੀ, ਮਾਸ਼ਾਅੱਲਾ ਬੜੇ ਜ਼ੋਰ ਸ਼ੋਰ ਨਾਲ ਇੱਥੇ ਬਿਜ਼ਨਸ ਹੋ ਰਿਹਾ ਹੈ। ਇਹ ਤੁਹਾਨੂੰ ਪਤਾ ਹੋਏਗਾ ਕਿ ਲੋਹਾਰੀ ਮਾਰਕੀਟ ਇੱਕ ਬੜੀ ਮਸ਼ਹੂਰ ਜ਼ਮਾਨਾ ਪੁਰਾਣੀ ਕਦੀਮ ਮਾਰਕੀਟ ਹੁੰਦੀ ਸੀ, ਜਿਹੜੀ ਗਵਰਨਮੈਂਟ ਤੋਂ ਅਪਰੂਵ ਨਹੀਂ ਸੀ ਹੈਗੀ। ਉਸ ਦੁਕਾਨਾਂ ਹੈਗੀਆਂ ਸੀ ਤੇ ਉਹਨਾਂ ਦੁਕਾਨਾਂ 'ਚ ਆਪੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਤੇ ਨਾਲ ਰਿਹਾਇਸ਼ਾਂ ਵੀ ਹੈਗੀਆਂ ਸੀ। ਰਿਹਾਇਸ਼ੀ ਤਾਫੂਨ ਤੇ ਗੰਦਗੀ ਵਗੈਰਾ, ਗਲਾਜ਼ੇ ਦੇ ਢੇਰ, ਉਹਨਾਂ ਵਿੱਚ ਤੋਂ ਰਿਹਾਇਸ਼ੀ ਬੜੇ ਤੰਗ ਸੀ ਤੇ ਫਿਰ ਗਵਰਨਮੈਂਟ ਨੇ ਸੋਚਿਆ ਕਿ ਇਹਨਾਂ ਨੂੰ ਕਿਸੇ ਐਸੀ ਜਗ੍ਹਾ ਤੇ ਸ਼ਿਫਟ ਕੀਤਾ ਜਾਏ ਜਿੱਥੇ ਪ੍ਰੋਪਰ ਇਹਨਾਂ ਦਾ ਇੱਕ ਨਿਜ਼ਾਮ ਹੋਏ ਤੇ ਫਿਰ ਜਿਹੜੇ ਜਿੱਥੇ ਪਹਿਲੇ ਬਿਜ਼ਨਸ ਕਰ ਰਹੇ ਨੇ ਉੱਥੇ ਦੀ ਰਿਹਾਇਸ਼ੀ ਨੇ ਉਹਨਾਂ ਨੂੰ ਜਿਹੜੇ ਮਸਲੇ ਮਸਾਇਲ ਨੇ ਉਹ ਵੀ ਉਹਨਾਂ ਦੇ ਖਤਮ ਹੋਣ। ਤੇ ਫਿਰ ਇਹ ਗਵਰਨਮੈਂਟ ਦੇ ਡਿਸੀਜਨ ਨੂੰ ਡੀਸੀ ਸਾਹਿਬ ਨੇ, ਮੈਂ ਬਕਾਇਦਾ ਖੁਦ ਅਸੀਂ ਮਿਲ ਕੇ ਇੰਪਲੀਮੈਂਟ ਕੀਤਾ ਹੈ ਤੇ ਇਹਨਾਂ ਨੂੰ ਇੱਥੇ ਸ਼ਿਫਟ ਕੀਤਾ ਹੈ। ਜਿਵੇਂ ਉੱਥੇ ਦੁਕਾਨਾਂ ਹੈਗੀਆਂ ਸੀ ਉਨੀ ਇੱਥੇ ਦੁਕਾਨਾਂ ਬਣਾਈਆਂ ਨੇ। ਤੁਸੀਂ ਵੇਖ ਸਕਦੇ ਹੋ ਪ੍ਰੋਪਰ ਇਹਨਾਂ ਦੀ ਸ਼ੈਡਿੰਗ ਹੋਈ ਹੈ, ਪ੍ਰੋਪਰ ਇਹਨਾਂ ਦੇ ਬੋਰਡ ਲੱਗੇ ਹੋਏ ਨੇ। ਸਰ ਇਹ ਦੱਸੋ ਕਿ ਬਾਕੀ ਇੱਥੇ ਕੋਈ ਜਿਹੜੇ ਰੇਟਸ ਵਗੈਰਾ ਨੇ ਉਹਨਾਂ ਦੀ ਵੀ ਪੂਰੀ ਹੋ ਰਹੀ ਹੈ ਕਿ ਹਕੂਮਤ ਵੱਲੋਂ ਕਿ ਜ਼ਿਆਦਾ ਰੇਟ ਤਾਂ ਨਹੀਂ ਆਵਾਮ ਨੂੰ ਮਿਲ ਰਹੇ? ਨਹੀਂ, ਰੇਟਸ ਦੇ ਵਾਲੇ ਨਾ ਕੋਈ ਨਹੀਂ, ਇੱਥੇ ਕੰਪੀਟੀਸ਼ਨ ਹੀ ਇੰਨਾ ਹੈਗਾ। ਹਰ ਬੰਦਾ ਦੁਕਾਨਦਾਰ ਉਹ ਹੀ ਕਹਿੰਦਾ ਕਿ ਲੋ ਕਰਕੇ ਬਹਿੰਦਾ ਹੋਇਆ ਆਪਣੀ ਜ਼ਰਾ ਮੰਡੀ ਬਿਹਤਰ ਕਰਨ ਵਾਸਤੇ, ਤੇ ਰੇਟ ਦਾ ਤੇ ਕੋਈ ਇਸ਼ੂ ਨਹੀਂ ਆਉਂਦਾ ਬਿਲਕੁਲ। ਸਰ ਤੁਸੀਂ ਵੀ ਪੰਜਾਬੀ ਹੋ, ਉੱਤੇ ਮਛਲੀ ਮੰਡੀ 'ਚ ਵੀ ਆਏ ਹੋ ਤੇ ਸ਼ੌਕ ਵੀ ਹੈ ਤੁਹਾਨੂੰ ਮਛਲੀ ਦਾ? ਸਰ ਸ਼ੌਕ ਤੇ ਜ਼ਾਹਿਰੀ ਗੱਲ ਹੈ, ਫਿਰ ਹਰ ਕਿਸੇ ਨੂੰ ਹੁੰਦਾ ਹੈ ਜ਼ਾਹਿਰੀ ਗੱਲ, ਸਾਨੂੰ ਵੀ ਹੈ ਅਲਹਮਦੁਲਿਲਾ। ਬਾਕੀ ਤੁਸੀਂ ਸਾਰਾ ਸਿਸਟਮ ਵੇਖ ਰਹੇ ਹੋ, ਮਾਸ਼ਾਅੱਲਾ ਹਕੂਮਤ ਦੀ ਇੱਕ ਬੜੀ ਜ਼ਬਰਦਸਤ ਕਾਵਿਸ਼ ਹੈਗੀ ਹੈ ਜਿਹਦੇ ਨਾਲ ਐਸਟੈਬਲਿਸ਼ ਹੋਈ ਹੈ। ਅਸੀਂ ਡੇਲੀ ਗਾਏ ਬਗਾਏ ਵਿਜ਼ਿਟ ਵੀ ਕਰਦੇ ਰਹਿੰਦੇ ਹਾਂ ਤੇ ਇਹਨਾਂ ਨੂੰ ਗਾਈਡ ਵੀ ਕਰਦੇ ਰਹਿੰਦੇ ਹਾਂ। ਬਾਕੀ ਸਾਰੀ ਹਕੂਮਤ ਦੀ ਸਪੋਰਟ ਨਾਲ ਔਰ ਉਹਨਾਂ ਦੇ ਪਲਾਨ ਨਾਲ ਹੀ ਇਹ ਸਾਰਾ ਬਣਿਆ। सीएम साहिबा का काफ़ी प्रेशर आ रहा है कि काम शाम फुल दबा के होने चाहिए? नहीं, इस पे बड़ा सीएम साहबा का बड़ा जो है ना क्लियर डायरेक्शन भी है कि जी जो सफाई सुथराई ਤੇ ਬੜਾ ਫੋਕਸ ਹੈਗਾ ਤੇ ਫਿਰ ਉਹ ਸਾਨੂੰ ਹਰ ਜਗ੍ਹਾ ਵਿਜ਼ਿਟ ਕਰਨਾ ਪੈਂਦਾ ਖੁਦ ਕਿ ਕੋਈ ਇਸ਼ੂਜ਼ ਅਗਰ ਹੈਗੇ ਨੇ ਤੇ ਮੈਂ ਹੁਣ ਹੀ ਆ ਕੇ ਇਹਨਾਂ ਨੂੰ ਸਖਤੀ ਨਾਲ ਕਹਿ ਰਿਹਾ ਸੀ ਕਿ ਤੁਹਾਡਾ ਸਫਾਈ ਦਾ ਨਿਜ਼ਾਮ ਅੱਜ ਬਿਹਤਰ ਨਹੀਂ ਹੈਗਾ ਤੇ ਮੈਂ ਇਹਨਾਂ ਦੇ ਪ੍ਰੈਜ਼ੀਡੈਂਟ ਨੂੰ ਵੀ ਕਿਹਾ ਕਿ ਇਹਨੂੰ ਜ਼ਰਾ ਬਿਹਤਰ ਕਰੋ ਤੇ ਫਿਰ ਇਹਨਾਂ ਨੂੰ ਆਊਟਸੋਰਸ ਵੀ ਕਰ ਰਹੇ ਹਾਂ ਅਸੀਂ LWMC ਦੇ ਨਾਲ ਤਾਂ ਕਿ ਉਹ ਖੁਦ ਨਿਜ਼ਾਮ ਨੂੰ ਵੇਖੇ ਤੇ ਆ ਕੇ, ਕਿਉਂਕਿ ਇਹ ਪ੍ਰਾਈਵੇਟ ਮੰਡੀ ਹੈਗੀ ਤੇ ਫਿਰ ਜ਼ਾਹਿਰੀ ਗੱਲ ਹੈ ਹਰ ਦੁਕਾਨ ਤੋਂ LWMC ਇਹਨਾਂ ਕੋਲ ਚਾਰਜ ਵੀ ਕਰੇਗਾ ਤੇ ਉਹ ਇਹਨਾਂ ਦਾ ਇੱਕ ਪ੍ਰੋਪਰ ਜੋ ਹੈ ਨਾ ਅਸੀਂ ਉਹ ਨਿਜ਼ਾਮ ਬਣਾ ਰਹੇ ਹਾਂ ਇਨਸ਼ਾਅੱਲਾ। ਸਰ ਉਹ ਪੁਰਾਣੀ ਮਛਲੀ ਮੰਡੀ ਤੋਂ ਤੁਸੀਂ ਨਵੀਂ ਮਛਲੀ ਮੰਡੀ 'ਚ ਆ ਗਏ ਹੋ ਜੀ। ਕੀ ਨਵਾਂ ਕੀ ਫੀਲ ਕਰ ਰਹੇ ਹੋ ਇੱਥੇ? ਜੀ ਇੱਥੇ ਖੁੱਲੀ ਜਗ੍ਹਾ ਹੈ ਥੋੜੀ ਜਿਹੀ, ਫਿਰ ਪ੍ਰੋਪਰ ਆਪਣੀਆਂ ਦੁਕਾਨਾਂ ਮਿਲ ਗਈਆਂ ਨੇ ਉੱਥੇ। ਉੱਥੇ ਦੁਕਾਨਾਂ ਕੁਝ ਸਾਡੇ ਰੰਗੇ ਬੰਦੇ ਸਨ ਜਿਹਨਾਂ ਦੁਕਾਨਾਂ ਆਪਣੀਆਂ ਨਹੀਂ ਸੀ, ਉਹ ਰੈਂਟ ਤੇ ਸੀ ਤੇ ਮਾਸ਼ਾਅੱਲਾ ਤੁਹਾਨੂੰ ਆਪਣੀ ਦੁਕਾਨ ਆਪਣੀਆਂ ਦੁਕਾਨਾਂ ਮਿਲ ਗਈਆਂ।
ਨਹੀਂ ਇਹ ਤੁਹਾਨੂੰ ਰੈਂਟ ਤੇ ਮਿਲੀ ਜਾਂ ਦੁਕਾਨ ਨਹੀਂ ਦੇ ਹੀ ਨਹੀਂ ਦਿੱਤੀ ਕੋਈ ਹਕੂਮਤ ਨੇ ਤੁਹਾਨੂੰ? ਗਵਰਨਮੈਂਟ ਨੇ ਸਾਨੂੰ ਦੁਕਾਨ ਦੇ ਦਿੱਤੀ। ਜ਼ਬਰਦਸਤ। ਹਾਂਜੀ। ਤੇ ਇੱਥੇ ਗਾਹਕ ਸ਼ਾਕ ਆ ਰਿਹਾ ਫਿਰ ਜੀ ਅਲਹਮਦੁਲਿਲਾ ਉਵੇਂ ਯਾਰ ਉੱਥੇ ਵੀ ਗਾਹਕ ਠੀਕ ਸੀ, ਇੱਥੇ ਵੀ ਠੀਕ ਹੈ। ਮੰਡੀ ਬਣ ਗਈ ਚੁੱਕੇ, ਉੱਥੇ ਮੰਡੀ ਹੈ ਹੀ ਨਹੀਂ। ਤੇ ਸਾਹਿਬ ਜਿਹੜੇ ਸਾਰੇ ਲਾਹੌਰ ਲਗਾ ਕੇ ਬਾਹਰ ਦਾ ਜਿਹੜਾ ਸ਼ੇਖਪੁਰ ਦਾ ਗੁਜਰਾਤ ਦਾ ਜਿੰਨਾ ਕਾਂਦਾ ਸੀ ਉੱਥੇ, ਉਹ ਵੀ ਸਾਰਾ ਇੱਥੇ ਸ਼ਿਫਟ ਹੋ ਗਿਆ। ਅੱਛਾ, ਕੁਝ ਮੱਛਲੀ ਪਿਛਲੇ ਦਿਨੇ ਤੁਹਾਨੂੰ ਪਤਾ ਸਲਾਬ ਵਗੈਰਾ ਵੀ ਆਏ ਨੇ, ਹਾਂਜੀ ਹਾਂਜੀ ਕੁਝ ਜਿਹੜੇ ਲੋਕਾਂ ਨੇ ਆਰਜ਼ੀ ਤਲਾਬ ਫਾਰਮਿੰਗ ਵਾਲੇ ਬਣਾਏ ਸਨ ਉਹਨਾਂ ਦਾ ਵੀ ਨੁਕਸਾਨ ਹੋਇਆ ਹੈ। ਤੇ ਕੀ ਸਮਝਦੇ ਹੋ ਹੁਣ ਉਹ ਫਾਰਮਿੰਗ ਮੱਛੀ ਉਸੇ ਤਦਾਦ ਚ ਆ ਰਹੀ ਹੈ ਹੁਣ ਵੀ? नहीं सर मच्छी तो तादाद च आ रही है लेकिन मच्छी कम है पहले की निस्बत। अच्छा। बिल्कुल जी शोरकोट दरख्त मुजफ्फरगढ़ तक कम से कम अरब रुपए का नुकसान हुआ हाँ है। जी। तुम विजिट भी जाके करो ना उत्थे। और सब तो पाकिस्तान टॉप की मच्छी जी फार्मिंग दी है ना मुल्तान मुजफ्फरगढ़ है जी फार्मिंग सारी खत्म हो गई जनाब रावी में चली गई। ਅੱਛਾ, ਦਰਿਆਈ ਮੱਛੀ ਜਿਹੜੀ ਹੁੰਦੀ ਹੈ ਹਾਂਜੀ। ਉਹ ਕਿੰਨੀ ਕੁ ਆਉਂਦੀ ਤੁਹਾਡੇ ਕੋਲ? सर जी वो मच्छी थोड़ी मकदार चलती बली सिंगाड़ी सौल तो ਤੁਸੀਂ ਗਾਹਕ ਨੂੰ ਦੱਸਦੇ ਜੇ ਕਿ ਇਹ ਦਰਿਆਈ जी ਮੱਛੀ जी ਹੈ ਤੇ ਇਹ ਫਾਰਮਿੰਗ गाहक सर साढ़े तो ज़्यादा सियाना है। गाहक को पता होंगे कि दरियाई है फार्मिंग। ਅੱਛਾ, ਉਹ ਹੁਣ ਇੰਨਾ ਨੁਕਸਾਨ ਹੋ ਗਿਆ ਜਿਹੜਾ ਫਾਰਮਾਂ ਦਾ, ਹਾਂਜੀ, ਹਾਂਜੀ। ਉਸ ਤੋਂ ਬਾਅਦ ਫਿਰ ਰੇਟ ਵੀ ਵਧੇ ਹੋਣਗੇ? जी जी सर रेट बिल्कुल फर्क है 100 रुपए का फर्क है जी हर मच्छी कैटेगरी का। ਅੱਛਾ, क्योंकि एक मच्छी जो है जी उत्थे कम से कम कोई अरब रुपए जो नुकसान होया है ਉਹਦਾ ਜਿਹੜਾ ਬਲਡਾ ਨੇ ਦੂਸਰੀ ਜਿਹੜੀ ਥੋੜੀ ਫਾਰਮਿੰਗ ਰਹਿ ਗਈ ਬਚ ਗਈ ਉਸ ਤੇ ਪੈ ਰਿਹਾ ਨਾ ਬਿਲਕੁਲ ਆਮ ਤੇ ਖਾ ਰਹੀ ਹੈ ਨਾ ਵही ਉਸੇ रूटीन ਨਾਲ ਤਲਬ ਜ਼ਿਆਦਾ ਹੈ ਮੱਛੀ ਕੰਮ ਹੈ ਪਿੱਛੇ। ਮਛਲੀ ਫੜ ਵੀ ਲੈਂਦੇ ਹੋ ਜਾਂ ਵੇਚਦੇ ਹੀ ਹੋ ਸਿਰਫ? जी जी मछली फड़ के बेचते भी हैं बनाने भी हैं सब कुछ करने ਮੱਛੀ ਕਿੱਥੋਂ ਫੜ ਕੇ ਲਿਆਉਂਦੇ ਹੋ? मछली है रावी दरिया चू भी आके फड़ के ਰਾਵੀ ਤਾਂ ਯਾਰ ਸੁੱਕ ਗਿਆ ਸਾਰਾ ਹੀ। नहीं माशाल्लाह पहले काफ़ी मछली आ रही थी। ਅੱਛਾ जी ਇਹ ਜਿਹੜਾ ਥੋੜਾ ਬਹੁਤ ਪਾਣੀ ਖੜਾ ਹੈ ਉੱਥੋਂ ये ਮੱਛਲੀ इधर- ਮਿਲ ਜਾਂਦੀ? जी मिल जाती है अभी ਕਿਸ ਤਰ੍ਹਾਂ ਦੀ ਮੱਛਲੀ ਮਿਲਦੀ? ਜਿਹੜੀ ਮਰਜ਼ੀ ਲੈ ਰੋ ਇੱਥੇ ਸਭ ਮੱਛੀ ਮਿਲ ਜਾਂਦੀ ਜਿਹੜੀ ਮਰਜ਼ੀ ਕੁੰਡੀ ਲਾਓ ਜਿਹੜੀ ਆ ਜਾਵੇ ਮਲੀ ਆ ਜਿਹੜੀ ਜਾਵੇ ਕਾਬੂ ਆ ਜਾਏ ਬਸ। ਜਿਹੜੀ ਸੂਤ ਆ ਜਾਏ ਉਹ ਫੜ ਲਈਦੀ ਬਸ। ਬਾਕੀ ਦੱਸੋ ਉਧਰੋਂ ਐਸ ਮੰਡੀ 'ਚ ਜਿਹੜਾ ਸ਼ਿਫਟ ਹੋਏ ਹੋ ਕਿੰਨਾ ਕੁ ਫਰਕ ਹੈ? ਠੀਕ ਹੈ ਇੱਥੇ ਮੋਲ? ਇੱਥੇ ਮੋਲ ਠੀਕ ਹੈ ਜਗ੍ਹਾ ਸਾਫ ਸੁਥਰੀ ਮਿਲ ਗਈ ਆਪਾਂ ਨੂੰ ਉਸ ਤੋਂ ਬਾਅਦ ਇੱਥੇ ਥੋੜੀ ਜਿਹੀ ਟੈਨਸ਼ਨ ਕਸਟਮਰ ਥੋੜੀ ਜਿਹੀ ਹੋ ਕੇ ਆ ਜਾਂਦਾ ਹੈ, ਕੋਈ ਟੈਨਸ਼ਨ ਨਹੀਂ ਹੈ ਬਹੁਤ ਅੱਛੀ ਅੱਛਾ, ਚੀਜ਼ ਤੁਸੀਂ ਹੈ। ਕੀ ਕਹਿ ਰਹੇ ਜੀ ਕੀ ਹੋ ਜਾਂਦਾ ਮੈਂ ਇੱਥੇ? ਕਿਹਾ ਸਰ ਕਸਟਮਰ ਜਿਹੜਾ ਨਾ ਅਜ਼ੀਜ਼ ਉਹ ਖੁਸ਼ਹਾਲ ਹੈ, ਹਾਂ, ਬਿਲਕੁਲ ਟੈਨਸ਼ਨ ਨਹੀਂ ਉਹਨੂੰ ਬੈਨ ਖਲੋਣ ਦੀ ਜੋ ਵੀ ਮਸਲਾ ਹੈ ਨਾ ਉਹਦੇ ਵਾਸਤੇ ਕਸਟਮਰ ਵਾਸਤੇ ਕਲੀਅਰ ਹੋ ਗਿਆ ਹੈ। ਅੱਛਾ। ਉੱਥੇ ਜਗ੍ਹਾ ਤੰਗ ਹੀ ਉੱਥੇ ਕਸਟਮਰ ਤੰਗ ਹੁੰਦਾ ਹੀ ਕਿ ਚਿਕੜ ਹੀ ਜ਼ਿਆਦਾ। ਬਾਕੀ ਜਿਹੜੀਆਂ ਹੁਕੂਮਤ ਵੱਲੋਂ ਤੁਹਾਨੂੰ ਸਹੂਲੀਅਤ ਕਈਆਂ ਗਈਆਂ ਸਨ ਇੱਥੇ ਦੁਕਾਨਦਾਰਾਂ ਨੂੰ ਮਿਲ ਰਹੀਆਂ ਨੇ ਉਹ? ਬਿਲਕੁਲ ਮਿਲ ਰਹੀਆਂ ਸਭ ਇਹ ਦੇਖੋ ਨਾ ਸਭ ਹੋ ਰਿਹਾ ਹੈ। ਅੱਛਾ, ਤੇ ਬਿਲਕੁਲ। ਸਫਾਈ ਦੇ ਇੰਤਜ਼ਾਮਾਤ ਕੈਸੇ ਨੇ? ਸਫਾਈ ਹੋ ਰਹੀ ਹੈ ਸਰ 2 ਟਾਈਮ 3 ਟਾਈਮ ਸਫਾਈ ਹੋ ਰਹੀ ਹੈ ਕਲੀਅਰ ਹੋ ਰਹੀ ਹੈ। ਅੱਛਾ, ਟੈਨਸ਼ਨ ਨਹੀਂ ਹੈ ਕਿਸੇ ਕੰਮ ਦੀ ਵੀ ਕਿਸੇ ਗੱਲ ਦੀ ਵੀ। ਮਛਲੀ ਪੂਰਾ ਹਫਤਾ ਮੰਡੀ ਖੁੱਲੀ ਰਹਿੰਦੀ ਹੈ? ਬਿਲਕੁਲ ਕਲੀਅਰ ਹੈ ਮੰਡੀ ਨਹੀਂ, ਖੁੱਲੀ ਪੂਰਾ ਰਹਿੰਦੀ ਹੈ। ਹਫਤਾ ਚਲਾ ਰਹੇ ਹੋ ਕਿ ਛੁੱਟੀ ਵੀ ਹੁੰਦੀ ਕਿਸੇ ਦਿਨ? ਪੀਰ ਵਾਲੇ ਦਿਨ ਛੁੱਟੀ ਕਸਟਮਰ ਦੁਕਾਨਦਾਰ ਕਰ ਲੈਂਦੇ ਨੇ ਆਪਣੀ ਮਰਜ਼ੀ ਨਾਲ। ਮੰਡੀ 24 ਘੰਟੇ ਆਨਲਾਈਨ ਹੈ। ਅੱਛਾ, ਬਾ ਪੀਰ ਵਾਲੇ ਦਿਨ ਘੱਟ ਹੋਏਗਾ ਯਾਨੀ ਹਾਂਜੀ। ਲੇਕਿਨ ਚੱਲ ਰਹੀ ਹੁੰਦੀ ਮੰਡੀ? ਚੱਲ ਰਹੀ ਮੰਡੀ। ਚਲੋ ਸ਼ੁਕਰੀਆ ਜੀ, ਸ਼ੁਕਰੀਆ। ਹਾਂਜੀ, अस्सलाम वालेकुम सर। वालेकुम सलाम। सर ਤੁਸੀਂ ਸਦਰ ਹੋ ਮਾਰਕੀਟ ਦੇ? अल्हम्दुलिल्लाह। कैसा माहौल है उधरों? पुरानी मंडी तो नवी मंडी शिफ्ट आए हो, इधर की तब्दीली नजर आई? सर तब्दीली दे मेरा ख्याल है कि ਅਸੀਂ ਦੁਨੀਆ ਤੇ ਆ ਗਏ ਸੱਚੀ ਜਿਹੜੀ ਗੱਲ ਹੈ ਉਹਦੇ ਬਹੁਤ ਬੇਸ਼ੁਮਾਰ ਮਸਲੇ ਮਸਾਇਲ ਨੇ। ਨੰਬਰ 1 ਅਸੀਂ ਉੱਥੇ ਜਿਹੜੀ ਪੋਲੂਸ਼ਨ ਤੋਂ ਉੱਥੋਂ ਬਚੇ। ਸੈਕੰਡ ਆਏ ਰੋਜ਼ ਜਿਹੜੇ ਮਹੱਲੇਦਾਰਾਂ ਨਾਲ ਸਾਡੇ ਲੜਾਈ ਝਗੜੇ ਸਨ ਉੱਥੋਂ ਬਚ ਗਏ। ਥਰਡ ਹੈ ਕਿ ਸਾਡਾ ਟ੍ਰੈਫਿਕ ਦੇ ਮਾਮਲਾਤ ਜਿਹੜੇ ਸਨ ਉਹ ਆਏ ਦਿਨ ਡਿਸਟਰਬ ਹੁੰਦੇ ਸੀ ਉਹ ਬਚ ਗਏ। ਟ੍ਰੈਫਿਕ ਦੇ ਮਾਮਲੇ 'ਚ ਕਈ ਮੁਤੱਦਦ ਬਾਰ ਇਸ ਤਰ੍ਹਾਂ ਹੋਇਆ ਕਿ ਵੀ ਉੱਥੇ ਜਿਹੜੇ ਐਂਬੂਲੈਂਸਿਸ ਨੇ ਉਹ ਰੁਕ ਜਾਂਦੀਆਂ ਨੇ, ਉਹ ਵੀ ਇੱਕ ਬਹੁਤ ਵੱਡਾ ਮਸਲਾ ਸੀਗਾ। ਇਹ ਅਸਲ 'ਚ ਕ੍ਰੈਡਿਟ ਸਭ ਤੋਂ ਜ਼ਿਆਦਾ ਕ੍ਰੈਡਿਟ ਜਾਂਦਾ ਗਵਰਨਮੈਂਟ ਆਫ ਪੰਜਾਬ ਨੂੰ, ਡਿਸਟ੍ਰਿਕਟ ਗਵਰਨਮੈਂਟ ਨੂੰ। ਉਹਨਾਂ ਨੇ ਜ਼ਿਲ੍ਹੇ ਇੰਤਜ਼ਾਮ ਨੇ ਵੀ ਬਹੁਤ ਕੋਸ਼ਿਸ਼ ਕਰਕੇ ਸਾਨੂੰ ਇੱਥੇ ਮੁੰਤਕਿਲ ਕੀਤਾ। ਇੱਕ ਤਾਂ ਇੱਥੇ ਕਿ ਜਗ੍ਹਾ ਖੁੱਲੀ ਡੁੱਲੀ ਹੈ, ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ। ਟ੍ਰੈਫਿਕ ਦੇ ਮਾਮਲੇ 'ਚ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਕਿਸੇ ਆਉਣ ਵਾਲੇ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਸਾਨੂੰ ਜੋ ਉੱਥੇ ਮਸਾਇਲ ਸਨ ਗੱਡੀਆਂ ਦੇ ਜਿਹੜੇ ਆਉਂਦੀਆਂ ਸਨ ਉੱਥੇ 10 ਗੱਡੀਆਂ ਆਉਂਦੀਆਂ ਸਾਡਾ ਰੋਡ ਬਲੌਕ ਹੋ ਜਾਂਦਾ ਸੀ। ਇੱਥੇ 100 ਗੱਡੀ ਆਈ ਪ੍ਰੋਬਲਮ ਕੋਈ ਨਹੀਂ। ਸਫਾਈ ਦੇ ਮਾਮਲਾਤ ਇੱਥੇ ਕਿਵੇਂ ਮੈਨੇਜ ਹੋ ਰਹੇ ਨੇ? ਅਸੀਂ ਤਮਾਮ ਕੰਮ ਜਿਹੜਾ ਹੈ ਨਾ ਅਸੀਂ ਆਪਣੀ ਮਦਦ ਆਪ ਦੇ ਤਹਿਤ ਕਰ ਰਹੇ ਹਾਂ। ਅੱਛਾ, ਜਿਨ ਕਿ ਇਹਦੇ ਜਿੰਨੀ ਕੰਸਟਰਕਸ਼ਨ ਹੋਈ ਹੈ ਸਾਰੀ ਅਸੀਂ ਆਪਣੀ ਮਦਦ ਆਪ ਦੇ ਤਹਿਤ ਕੀਤੀ ਹੈ। ਸਫਾਈ ਦੇ ਮਾਮਲੇ ਜਿੰਨੇ ਅਸੀਂ ਪ੍ਰਾਈਵੇਟਲੀ ਸਭ ਕੁਝ ਅਸੀਂ ਕਰ ਰਹੇ ਹਾਂ। ਦੁਕਾਨਾਂ ਵਗੈਰਾ ਹੁਣ ਅਲਾਟ ਹੋ ਗਈਆਂ ਨੇ ਜਾਂ ਇਹਨਾਂ ਦਾ ਕੋਈ ਰੈਂਟ ਜਾ ਰਿਹਾ ਹੈ ਜਾਂ ਇਹ ਕਿਸ ਤਰ੍ਹਾਂ ਮਤਲਬ ਦੁਕਾਨਾਂ ਮਿਲੀਆਂ ਨੇ ਦੁਕਾਨਦਾਰਾਂ ਨੂੰ? ਇਹ ਦੁਕਾਨਾਂ ਵੀ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਹੈ ਕਿ ਜਿਹੜੀ ਜ਼ਿਲ੍ਹੇ ਦੀ ਸਾਡੀ ਗਵਰਨਮੈਂਟ ਹੈ ਉਹਨੇ ਸਾਨੂੰ ਲੈਣ ਦਿੱਤੀ ਹੈ। ਬਕਾਇਆ ਕੰਸਟਰਕਸ਼ਨ ਸਾਰੀ ਅਸੀਂ ਆਪ ਕੀਤੀ ਹੈ ਔਰ ਜਿੰਨੇ ਪੈਸੇ ਅਸੀਂ ਸਾਡੇ ਆਪਣੇ ਹੀ ਇਨਵੈਸਟ ਹੋਏ ਨੇ ਇਹਦੀ ਮਦਦ ਵਿੱਚ ਉਹ ਕਿਰਾਇਆ ਕੋਈ ਨਹੀਂ ਲੈ ਰਿਹਾ ਸਾਡੇ ਕੋਲ। ਤੇ ਜਦੋਂ ਤੱਕ ਬੰਦਾ ਬੈਠਾ ਤੇ ਉਹ ਬੈਠਾ ਹੀ ਰਹੇਗਾ? ਉਹ ਬੈਠਾ ਰਹੇਗਾ ਸਰ, ਕੋਈ ਉਠਾਏਗਾ ਨਹੀਂ ਉਹਨੂੰ? ਨਹੀਂ ਕੋਈ ਨਹੀਂ ਉਠਾਏਗਾ ਕਿਉਂਕਿ ਸਾਡੀ ਉਹਨਾਂ ਦੀ ਕਮਿਟਮੈਂਟ ਹੈਗੀ ਹੈ ਬਾਈ ਰਿਟਨ। ਸਾਡਾ ਇੱਕ ਉਹਨਾਂ ਨਾਲ ਇੱਕ ਐਗਰੀਮੈਂਟ ਹੋਇਆ ਹੈ। ਅਲਹਮਦੁਲਿਲਾ ਉਹਨਾਂ ਸਾਨੂੰ ਚੁੱਕੇ ਇੱਥੇ ਸ਼ਿਫਟ ਕੀਤਾ। ਅਸੀਂ ਵੀ ਡਿਸਟ੍ਰਿਕਟ ਗਵਰਨਮੈਂਟ ਦਾ ਪੂਰਾ ਸਾਥ ਦਿੱਤਾ ਹੈ ਔਰ ਉਹਨਾਂ ਨੇ ਸਾਡੇ ਤੋਂ ਵੱਧ ਕੇ ਕੀਤਾ ਹੈ। ਕੀ ਦੇਖਦੇ ਹੋ ਪੁਰਾਣੀ ਮੰਡੀ ਤੇ ਨਵੀਂ ਮੰਡੀ ਗਾਹਕਾਂ ਦੇ ਰਸ਼ ਦਾ ਕੋਈ ਫਰਕ ਤਾਂ ਨਹੀਂ ਪਿਆ? ਨਹੀਂ ਸਰ, ਇੱਥੇ ਜ਼ਿਆਦਾ ਹੋ ਗਏਗਾ ਕਿਉਂਕਿ ਇੱਥੇ ਇਹ ਕਿ ਕਸਟਮਰ ਜਿਹੜਾ ਉੱਥੇ ਰੀਚ ਨਹੀਂ ਸੀ ਕਰਦਾ ਕਿਉਂਕਿ ਜਿੰਨਾ ਵੀ ਸਾਡਾ ਅਲੀਟ ਕਸਟਮਰ ਸੀਗਾ ਉੱਥੇ ਜਗ੍ਹਾ ਨਾ ਹੋਣ ਦੀ ਵਜ੍ਹਾ ਨਾਲ ਉਹ ਨਹੀਂ ਸੀ ਆਉਂਦਾ ਉੱਥੇ।
ਇੱਥੇ ਖੁੱਲੀ ਜਗ੍ਹਾ, ਟਰਾਂਸਪੋਰਟੇਸ਼ਨ ਦਾ ਕੋਈ ਮਸਲਾ ਨਹੀਂ। ਜਿੱਥੇ ਲਾਹੌਰ ਦੇ ਕਿਸੇ ਹਿੱਸੇ 'ਚ ਵੀ ਆਉਣਾ ਹੋਵੇ, ਰਿੰਗ ਰੋਡ ਦੇ ਉੱਤੇ ਬੈਠੇ ਆ, ਈਜ਼ੀ ਅਪਰੋਚ ਹੈਗੀ ਆ, ਆਰਾਮ ਨਾਲ ਹਰ ਆਦਮੀ ਇੱਥੇ ਪਹੁੰਚ ਜਾਂਦਾ ਹੈ। ਔਰ ਇਸੇ ਤਰ੍ਹਾਂ ਸਾਡੇ ਗੱਡੀਆਂ ਦੇ ਮਾਮਲਾਤ ਵੀ, ਪਾਕਿਸਤਾਨ ਦੇ ਕਿਸੇ ਹਿੱਸੇ 'ਚੋਂ ਗੱਡੀ ਆਉਂਦੀ ਹੈ ਉਹਨੂੰ ਕੋਈ ਪ੍ਰੋਬਲਮ ਨਹੀਂ। ਉੱਥੇ ਤਾਂ ਆਏ ਦਿਨ ਹੁੰਦਾ ਸੀ ਕਿ ਅੱਜ ਜਲਸਾ ਜਲੂਸ ਹੈ, ਫਲਾਹ ਹੋ ਗਿਆ, ਮੇਲੇ ਦਾ ਛੁੱਟੀ ਆ ਗਈ, 9 ਮੁਹਰਮ 10 ਮੁਹਰਮ ਦੀ ਛੁੱਟੀ ਆ ਗਈ, ਮੰਡੀ ਬੰਦ ਹੁੰਦੀ ਸੀ। ਇੱਥੇ ਅਲਹਮਦੁਲਿਲਾ 24 ਆਵਰਸ ਜਿਹੜਾ ਕੰਮ ਚੱਲਦਾ ਪਿਆ। ਅੱਛਾ ਸਰ, ਪਿਛਲੇ ਦਿਨਾਂ 'ਚ ਸੈਲਾਬ ਬੜੀ ਤਬਾਹ ਕਾਰੀਆਂ ਹੋਈਆਂ ਨੇ ਤੇ ਫਾਰਮਿੰਗ ਵਾਲਾ ਕੰਮ ਵੀ ਬੜਾ ਮੁਤਾਸਰ ਹੋਇਆ। ਕੀ ਸਮਝਦੇ ਜੋ ਫਾਰਮਾਂ ਤੋਂ ਜਿਹੜੀਆਂ ਮੱਛੀਆਂ ਆਉਂਦੀ ਸੀ ਉਹ ਮਿਕਦਾਰ ਘਟ ਨਹੀਂ ਗਈ ਹੁਣ? ਇਹ ਨਿਜ਼ਾਮ ਕੁਦਰਤ ਹੈ, ਅੱਲਾਹ ਪਾਕ ਦਾ ਨਿਜ਼ਾਮ ਹੈ, ਉਹ ਬਿਹਤਰ ਜਾਣਦੇ। ਔਰ ਬਲਕਿ ਮੈਂ ਤਾਂ ਇਹ ਕਹਾਂਗਾ ਕਿ ਕੰਪੀਟੀਸ਼ਨ ਨਾ ਜ਼ਿਆਦਾ ਹੈਗਾ ਇੱਥੇ ਇਸ ਵਕਤ, ਕਿ ਰੇਟ ਵੀ ਬੜੇ ਜਿਹੜੇ ਕੰਟਰੋਲ 'ਚ ਨੇ। ਸਰ ਉਸ ਕੰਮ ਤੋਂ ਬਾਅਦ ਰੇਟ ਵਧਣੇ ਨਹੀਂ ਚਾਹੀਦੇ ਸਨ, ਵਧੇ ਨਹੀਂ ਰੇਟ? ਸਰ ਬਿਲਕੁਲ ਰੇਟ ਵਧਣੇ ਚਾਹੀਦੇ ਨੇ ਜੋ ਐਕਸੈਸ ਕੀਤਾ ਜਾ ਰਿਹਾ। ਮਗਰ ਹੋਇਆ ਇਹ ਹੈ ਕਿ ਉਹਦੇ ਆਲਟਰਨੇਟਰ ਜਿਹੜਾ ਇੱਕ ਬਾਰਡਰ ਬੰਦ ਹੋ ਗਿਆ ਅਫਗਾਨਿਸਤਾਨ ਦਾ, ਜਿੰਨੀ ਸਾਡੀ ਉਹਦੇ ਮੱਛੀ ਜਾ ਰਹੀ ਸੀ ਉਹ ਸਾਰੀ ਰੁਕ ਗਈ। ਸਾਡੀ ਮਤਲਬ ਖੇਪ ਪੂਰੀ ਹੋ ਗਈ, ਜ਼ਿਆਦਾ ਹੋ ਗਿਆ। ਤੇ ਸਰ ਇੱਕ ਹੋਰ ਆਵਾਮ ਦਾ ਸਵਾਲ ਹੀ ਤੁਹਾਡੇ ਕੋਲ ਮੈਂ ਕਰਨ ਲੱਗਾ ਕਿ ਅਗਰ ਇੱਕ ਕਿਸੇ ਆਮ ਬੰਦੇ ਨੇ ਵੇਖਣਾ ਹੋਵੇ ਕਿ ਕਿਹੜੀ ਮੱਛੀ ਫਾਰਮੀ ਹੈ ਤੇ ਕਿਹੜੀ ਦਰਿਆਈ ਹੈ, ਉਹ ਫਰਕ ਕਿਵੇਂ ਕਰ ਸਕਦਾ? ਸਰ ਉਹਦੇ ਵਾਸਤੇ ਬਹੁਤ ਮੁਸ਼ਕਲ ਹੈ। ਉਹਦੀ ਵਜ੍ਹਾ ਇਹ ਹੈ ਕਿ ਉਹਦੀ ਜਿਹੜੀ ਸ਼ੇਵ ਹੈ ਸੇਮ ਹੈ। ਮੈਂ 50+ ਹੋ ਗਏ ਨੇ ਮੈਨੂੰ ਇਸ ਸਪੀਡ ਦੇ ਨਾਲ, ਤੇ ਅਸੀਂ ਤਾਂ ਇੱਕ ਚੀਜ਼ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ। ਮਗਰ ਆਮ ਆਦਮੀ ਵਾਸਤੇ ਇਹਨੂੰ ਐਕਸੈਸ ਕਰਨਾ ਬਹੁਤ ਮੁਸ਼ਕਲ ਹੈ। ਮਗਰ ਉਹਦੇ ਵਾਸਤੇ ਅਸੀਂ ਆਪਣੇ तमाम ਦੁਕਾਨਦਾਰਾਂ ਨੂੰ ਗੁਜ਼ਾਰਿਸ਼ ਕਰਨੇ ਆ ਕਿ ਇਹ ਕੋਈ ਕਿਸੇ ਮਾਮਲੇ ਦੇ ਵਿੱਚ ਨਾ ਗਲਤ ਬਿਆਨੀ ਨਾ ਕਰੋ। ਦੇਖੋ ਅੱਜ ਝੂਠ ਦੇ ਨਾਲ ਰਿਜ਼ਕ ਕਮਾਉਣਾ ਕੋਈ ਫਾਇਦਾ ਨਹੀਂ ਉਹਦਾ। ਮਤਲਬ ਇੱਥੇ ਗਾਹਕ ਦੱਸ ਹੀ ਰਹੇ ਹੁੰਦੇ ਨੇ ਕਿ ਇਹ ਫਾਰਮੀ ਹੈ, ਇਹ ਦਰਿਆਈ ਹੈ, ਦੁਕਾਨਦਾਰ ਦੱਸਦੇ ਨੇ ਗਾਹਕਾਂ ਜੀ ਜੀ ਬਿਲਕੁਲ ਦੱਸਦੇ ਨੇ, ਕਿਉਂਕਿ 90% ਜਿਹੜੀ ਉਹ ਫਾਰਮੀ ਮਛਲੀ ਚ 10% ਜਿਹੜੀ ਉਹ ਤੁਹਾਡੀ ਹੈਗੀ ਹੈ ਆਰਗੈਨਿਕ। ਅਕਸਰ ਲੋਕ ਜਾਂਦੇ ਨੇ ਕਿਸੇ ਦਰਿਆਈ ਕਿਨਾਰੇ ਤੇ ਬੈਠ ਗਏ ਜੀ, ਉੱਥੇ ਉਹ ਲੋਕ ਅਕਸਰ ਕਹਿੰਦੇ ਨੇ ਜੀ ਅਸੀਂ ਦਰਿਆਈ ਮੱਛੀ ਖਵਾ ਰਹੇ ਹਾਂ, ਉਹ ਵਾਕਈ ਦਰਿਆਈ ਹੁੰਦੀ? ਸੱਚੀ ਗੱਲ ਹੈ ਕਿ ਜਨਾਬ ਜਿੰਨੇ ਦਰਿਆ ਤੇ ਬੈਠੇ ਨੇ ਮੱਛੀ ਇੱਥੋਂ ਲੈ ਕੇ ਜਾਂਦੇ ਨੇ। ਅੱਛਾ, ਉਹ ਤੁਹਾਡੇ ਕੋਲ ਹੀ ਜਾ ਰਹੀ ਹੈ? ਇੱਥੋਂ ਸਰ ਜਾ ਰਹੀ ਹੁੰਦੀ ਹੈ, ਕਿਉਂਕਿ ਇੱਕ ਹੁੰਦਾ ਨਾ ਜਿੱਥੇ ਬੰਦਾ ਬੈਠਾ ਹੁੰਦਾ ਤੇ ਆਦਮੀ ਜਿਹਨੀ ਤੌਰ 'ਤੇ ਹੁੰਦੇ ਲੈ ਵੀ ਦਰਿਆ ਤੇ ਬੈਠੇ ਤੇ ਇੱਥੋਂ ਕੱਢ ਕੇ ਤੁਹਾਨੂੰ ਫੜਾਏਗਾ, ਐਸਾ ਮੁਮਕਿਨ ਨਹੀਂ ਹੈ। ਕਿਉਂਕਿ ਉਹਦਾ ਵੈਸੇ ਜਿਹੜਾ ਤਕਰੀਬਨ 200 ਫੁੱਟ ਦਾ ਜਿਹੜਾ ਏਰੀਆ ਹੈ ਨਾ ਉਹਦਾ ਅਪ ਐਂਡ ਡਾਊਨ ਬ੍ਰਿਜ ਦਾ, ਉਹ ਕੰਟਰੋਲ ਹੁੰਦਾ ਹੈ ਫਿਸ਼ਰੀ ਦਾ, ਉੱਥੇ ਸੇਲ ਹੁੰਦਾ ਨਾ, ਉਹਦੀ ਕੈਚਿੰਗ ਹੁੰਦੀ ਹੈ। ਉਹ ਆਪਣੇ ਤੌਰ 'ਤੇ ਉਹਦੀ ਕੈਚਿੰਗ ਕਰਵਾਉਂਦੇ ਨੇ ਔਰ ਉਹ ਆਪਣੇ ਡਿਸਟਰੀਬਿਊਟ ਕਰਦੇ ਨੇ ਆਪਣੇ ਸਟਾਫ ਜਿਹੜੇ। ਠੀਕ ਹੋ ਗਿਆ ਸਰ। हाँ जी भाईजान, मछली खरीदन आए सी तुसी इत्थे? मछली खरीदन या कम करदे हो अपना कोई मछली लगे? नहीं मछली खरीदन आए। शौकीन हो मछली दे? हाँ जी मछली दे शौकीन ते। और अच्छा रेट वगैरह ठीक ने इत्थे मछली दे? रेट तो ठीक है ने मेरे ख्याल ना है ये तो। अच्छा छोटी मछली। केड़ी मछली पसंद केड़ी लेके केड़ी जा रहे हो? लेके ते ਅਸੀਂ ਕਾਲਾ ਰਹੂ ਜਾ ਰਹੇ ਨੇ। ਇਹ ਕਾਲਾ ਰਹੂ ਚ ਕਿਹਦੀ ਐਸੀ ਕੁਆਲਿਟੀ ਯਾਰ, ਬੰਦਾ ਹੀ ਚਾਹੁੰਦਾ ਵੀ ਕਾਲਾ ਰਹੂ ਖਾਣੀ ਹੈ ਅਸੀਂ। ਕਾਲਾ ਰਹੂ ਦੇ ਨਾਲ ਇੱਕ ਕੰਡਾ ਘੱਟ ਹੁੰਦਾ ਹੈ ਇਹਦੇ ਚ। ਅੱਛਾ, ਕੋਈ ਸਿਹਤ ਵਾਸਤੇ ਵੀ ਫਾਇਦੇਮੰਦ ਹੁੰਦੀ ਹੈ? ਸਿਹਤ ਵਾਸਤੇ ਫਾਇਦੇਮੰਦ ਹੀ ਹੁੰਦਾ, ਕੋਈ ਖੂਨ ਪਤਲਾ ਹੁੰਦਾ। ਸਿਹਤ ਦੇ ਭਾਈ ਨੇ ਬਹੁਤ ਜ਼ਿਆਦਾ ਫਾਇਦੇ ਹੈਗੇ ਮੱਛਲੀ ਦੇ। ਅੱਛਾ, ਸ਼ੌਕੀਨ ਹੋ ਤੁਸੀਂ ਮੱਛਲੀ? ਬਹੁਤ ਜ਼ਿਆਦਾ, ਅਸੀਂ ਫੜਦੇ ਵੀ ਹੈਗੇ ਆ, ਬਹੁਤ ਸ਼ੌਕੀਨ ਹੈਗੇ ਸੀ। ਇਹ ਮਾਹੌਲ ਠੀਕ ਲੱਗਿਆ ਤੁਹਾਨੂੰ? ਹਾਂਜੀ ਬਹੁਤ ਜ਼ਿਆਦਾ, ਸ਼ਹਿਰ ਨਾਲੋਂ ਇੱਧਰ ਬਿਹਤਰ ਹੈਗਾ, ਮੰਡੀ ਜਿਹੜੀ ਇੱਧਰ ਆ ਗਈ ਹੈ, ਕਿਉਂਕਿ ਇੱਥੇ ਉਹਨਾਂ ਰਸ਼ ਵੀ ਨਹੀਂ ਹੈ ਔਰ ਜਗ੍ਹਾ ਵੀ ਖੁੱਲੀ ਹੈ। ਬਹੁਤ ਬਿਹਤਰੀਨ ਹੈ, ਆਸਤਾ ਆਸਤਾ ਸੈਟਿੰਗ ਹੋ ਰਹੀ ਹੈ ਮਜ਼ੀਦ, ਹੋਰ ਸਾਫ ਸੁਥਰੀ ਵੀ ਲੱਗਦੀ ਹੈ। ਹਾਂਜੀ ਬਹੁਤ ਸਾਫ ਸੁਥਰੀ, ਜਿਸ ਤਰ੍ਹਾਂ ਦੀ ਮਰਜ਼ੀ ਲਵੋ ਤੁਸੀਂ, ਹਰ ਕਿਸਮ ਦੀ ਮਛਲੀ ਤੁਹਾਨੂੰ ਮਿਲੇਗੀ, ਹਰ ਇਲਾਕੇ ਦੀ, ਹਰ ਸ਼ਹਿਰ ਦੀ ਮਿਲੇਗੀ ਤੁਹਾਨੂੰ ਇੱਥੇ। ਕੁਝ ਲੋਕ ਮਸਾਲੇ ਜ਼ਿਆਦਾ ਪਾਉਂਦੇ ਨੇ ਕਿਉਂਕਿ ਮਛਲੀ ਦਾ ਟੇਸਟ ਪਿੱਛੇ ਨਹੀਂ ਰਹਿ ਜਾਂਦਾ। ਪਿੱਛੇ ਰਹਿ ਜਾਂਦਾ, ਮਸਾਲੇ ਵਗੈਰਾ ਇੰਨੇ ਜ਼ਿਆਦਾ ਨਾ ਪਾਓ, ਉਹਨਾਂ ਕੀ ਪਾਓ ਮਸਾਲਾ ਕਿ ਜਿੰਨਾ ਕੁ ਮਛਲੀ 'ਚ ਪੈਂਦਾ ਹੈਗਾ। अस्सलाम वालेकुम। हाँ जी भाईजान, ਇਹ ਕਿਹੜੀ ਮਛਲੀ ਹੈ ਜੀ? ਵਾਹ ਵਾਹ ਵਾਹ। ਅੱਛਾ, ਇਹਦਾ ਫਾਇਦਾ ਕੀ? ਇਹਦੇ ਚ ਕੰਡਾ ਵੱਡਾ ਹੋਏਗਾ ਜਾਂ ਘੱਟ ਹੋਏਗਾ? ਛੋਟੇ ਕੰਡੇ ਘੱਟ ਹੋਣਗੇ ਇਹਦੇ? ਛੋਟੇ ਕੰਡੇ ਘੱਟ ਹੋਣਗੇ। ਹੁਣ ਬੰਦਾ ਕੋਈ ਆਵੇ ਉਹਨੂੰ ਛੋਟੇ ਵਾਲੀ ਰੋਹ ਲੈਣੀ ਚਾਹੀਦੀ ਕਿ ਵੱਡੀ? ਉਹ ਤੇ ਹੁਣ ਮੁਸਲ ਆਪਣੇ ਕਿਸੇ ਨੇ ਪਹੁੰਚ ਦੇ ਮੁਤਾਬਕ ਲਾਣਾ। ਫਾਰਮ ਵਾਲੀ ਮੱਛੀ ਪੀਸ 600 ਰੁਪਏ ਕਿਲੋ ਵੀ ਹੈ, 550 ਵੀ ਹੈ। ਇਹ ਫਾਰਮ ਵਾਲੀ ਹੈ? ਇਹ ਦਰਿਆ ਦੀ ਹੈਗੀ 1150 ਰੁਪਏ ਕਿਲੋ। ਇਹ ਪਛਾਣ ਕਿਵੇਂ ਹੁੰਦੀ ਜੀ ਇਹ ਦਰਿਆ ਦੀ? ਵੱਡਾ ਜਿਹੜਾ ਦਾਣਾ ਫਾਰਮ 'ਚ ਨਹੀਂ ਤਿਆਰ ਹੁੰਦਾ। ਅੱਛਾ ਹਾਂਜੀ 5-6 ਕਿਲੋ। ਇਹ ਕਨਫਰਮ ਦਰਿਆਈ ਮੱਛਲੀ ਹੈ? ਇਹ ਵੀ ਦਰਿਆ ਦੀ ਮੱਛੀ, ਇਹ 2200 ਰੁਪਏ ਕਿਲੋ। ਅੱਛਾ, ਹੋਰ ਕਿਹੜੀ ਕਿਹੜੀ ਮੱਛਲੀ ਜੀ ਤੁਹਾਡੇ? ਸਾਡੇ ਕੋਲ ਬੜੀਆਂ ਸਾਰੀਆਂ ਵੈਰਾਈਟੀਆਂ ਹੈਗੀਆਂ। ਸਾਨੂੰ ਦਿਖਾਈ ਦਿਓ ਕਿਹੜੀ ਕਿਹੜੀ ਮੱਛਲੀ ਸਰ। ਥੈਲਾ ਰਹੂ ਹੈ। ਇਹ ਕਿਹੜੀ ਸੀ? ਅੱਛਾ ਥੈਲਾ ਰਹੂ, ਉਹ ਪਿਓਰ ਰਹੂ ਹੈਗਾ। ਠੀਕ ਹੋ ਗਿਆ ਜੀ। ਇਸ ਤੋਂ ਇਲਾਵਾ ਜੇ ਕੰਡਾ ਮੋਟਾ ਨਿਕਲੇ, ਉਹ ਜਿਹੜੀ ਅੱਗੇ ਪਈ ਹੋਈ ਹੈ ਇਹ ਕਿਹੜੀ ਹੈ ਜੀ? ਮਲੀ। ਅੱਛਾ, ਇਹ ਕੀ ਰੇਟ ਹੈ ਜੀ ਇਹਦਾ? ਇਹਦਾ ਰੇਟ ਹੈਗਾ 1000 ਰੁਪਏ ਕਿਲੋ। ਅੱਛਾ, ਇਹਨਾਂ ਸਭ ਤੋਂ ਅੱਛੀ ਮੱਛੀ ਕਿਹੜੀ? ਸੌਲ ਹੀ ਹੈਗੀ ਹੈ। ਸੌਲ ਮੱਛੀ। ਸੌਲ ਤੋਂ ਅੱਛੀ ਕੋਈ ਮੱਛੀ ਨਹੀਂ। ਕੀ ਫਰਕ ਕੀ ਇਹਦੇ ਚ, ਕੀ ਕੁਆਲਿਟੀ? ਇਹਦਾ ਕੁਆਲਿਟੀ ਫਿੰਗਰ ਫਿਸ਼ ਬਣਦੀ ਹੈ ਬਗੈਰ ਕੰਡੇ ਤੋਂ। ਅੱਛਾ, ਇਹਦਾ ਜ਼ਾਇਕਾ ਟੇਸਟ ਇਹ ਵੀ ਫਾਰਮੀ ਹੈ? ਨਹੀਂ ਦਰਿਆ ਦੀ ਅੱਛਾ, ਦਰਿਆ ਦੀ ਮੱਛਲੀ। ਵੈਸੇ ਤਾਂ ਆਪਾਂ ਦੇਖਦੇ ਹਾਂ ਲਾਹੌਰ ਚੋਂ ਜਿਹੜੇ ਨਵੇਂ ਮੰਮੀ ਡੈਡੀ ਮੱਛੀ ਖਾ ਰਹੇ ਨੇ ਫਿੰਗਰ ਫਿਸ਼ ਬਾਹਰੋਂ ਆਉਂਦੀ ਹੈ ਉਹ ਡੱਬੇ ਵਾਲੀ। ਉਹਦਾ ਟੇਸਟ ਤੇ ਇਹਦਾ ਟੇਸਟ ਦਾ ਢੇਰ ਸਾਰਾ ਫਰਕ ਉਹਦਾ ਕਿਹੜਾ ਫਰਕ ਹੋਏਗਾ?
ਉਹ ਤਾਂ ਬਰੈਲਰ ਤੇ ਉਹ ਦੂਸਰਾ ਹਿਸਾਬ ਹੋ ਗਿਆ ਨਾ। ਬਰੈਲਰ ਨਾਲ ਭਿਆੜੀ ਹੈ ਤੇ ਮੱਛੀ ਹੋਈ ਖਾ ਕੇ। ਅੱਛਾ ਇਹ ਕਿਹੜੀ ਮੱਛਲੀ ਹੈ ਜੀ? ਇੱਧਰ ਆਓ। ਸਭ ਤੋਂ ਮੱਛੀ ਬਹੁਤ ਵਧੀਆ ਮੱਛੀ ਹੈਗੀ ਹੈ ਇਹ ਸੰਘਾੜਾ ਮੱਛੀ। ਸੰਘਾੜਾ ਮੱਛਲੀ। ਹਾਂਜੀ ਇਹਦਾ ਜ਼ਾਇਕਾ ਟੇਸਟ ਬਹੁਤ ਵਧੀਆ ਹੈਗਾ, ਸੌਲ ਨਾਲ ਵੀ ਅੱਛਾ ਹੈਗਾ ਟੇਸਟ। ਅੱਛਾ ਇਹ ਕੀ ਹਿਸਾਬ ਰੇਟ ਕੀ ਹੈ? ਇਹ 2000 ਰੁਪਏ ਕਿਲੋ। ਸਭ ਤੋਂ ਮਹਿੰਗੀ ਮੱਛਲੀ ਕਿਹੜੀ ਤੁਹਾਡੇ? ਮੱਛੀ ਇਹੋ ਹੀ ਮਹਿੰਗੀ, ਸੌਲ ਤੇ ਸੰਘਾੜੀ ਮਹਿੰਗੀ। ਤੋਂ ਘੱਟ ਕੰਡੇ ਵਾਲੀ ਮੱਛੀ ਕਿਹੜੀ ਹੈ ਜੀ? ਇਹ ਫੌਜੀ ਫੱਗਾ। ਫੌਜੀ ਫੱਗਾ। ਅੱਛਾ ਇਹਦੇ ਚ ਕਿੰਨਾ ਕੁ ਹੁੰਦਾ ਕੰਡਾ? ਕੰਡਾ ਕੋਈ ਨਹੀਂ, ਹੁੰਦਾ ਸੈਂਟਰ ਚ ਹੱਡੀ ਹੁੰਦੀ ਬਸ। ਇਹ ਫੌਜੀ ਤਾਂ ਫਿਰ ਸਾਰਿਆਂ ਨੂੰ ਪਸੰਦ ਆਉਂਦੀ ਹੋਣੀ। ਹਾਂਜੀ ਮੈਂ ਕਹਿੰਦਾ ਬੜਾ ਲੋਕ ਫੌਜ ਨਾਲ ਵੈਸੇ ਹੀ ਮੁਹੱਬਤ ਕਰਦੇ ਨੇ। ਹਾਂਜੀ ਮੁਹੱਬਤ ਕੀ ਬੋਨਸ ਬਣਦਾ ਬੜਾ ਵਧੀਆ। ਅੱਛਾ ਇਹਦੀ ਬਿਰਿਆਨੀ ਬਣਾਓ, ਖਾਓ, ਤਲੋ, ਟਿੱਕੇ ਲਾਓ। ਅੱਛਾ ਤੇ ਬਹੁਤ ਉਹ ਵਧੀਆ ਕੰਮ। ਬੰਗਾਲੀ ਜਿਹੜੀ ਖਾਂਦੇ ਨੇ ਉਹ ਮੱਛੀ? ਹਾਂਜੀ ਨਹੀਂ ਉਹ ਮੱਛੀ ਨਹੀਂ ਚੰਗੀ, ਅੱਛੀ ਮੱਛੀ ਉਹ ਤੇ ਨਿੱਕੀ ਨਹੀਂ ਖਾਂਦੇ ਬੰਗਾਲੀ। ਅੱਛਾ ਛੋਟੀ ਕੰਡੇ ਵਾਲੀ ਖਾਂਦੇ, ਇਹ ਕੰਡੇ ਤੋਂ ਬਗੈਰ। ਅੱਛਾ ਜੀ ਹੋਰ ਕਿਹੜੀ ਕਿਸਮ ਹੈ ਜੀ? ਇਹ ਚੱਕਰ ਮਰਾਖੀ ਮੱਛੀ ਹੈਗੀ ਹੈ ਵੀ ਦਰਿਆ ਦੀ ਹੈ। ਕਿਹੜੀ ਮੱਛੀ ਹੈ ਜੀ? ਮਰਾਖੀ। ਮਰਾਖੀ? ਹਾਂਜੀ ਦਰਿਆ ਦੀ ਮੱਛੀ। ਅੱਛਾ ਇਹ ਤੁਹਾਡੇ ਕੋਲ ਸਾਰੀਆਂ ਹੀ ਦਰਿਆਈ ਨੇ? ਹਰ ਚੀਜ਼ ਮੱਛੀ ਸਾਰੀ ਦਰਿਆ ਹੀ ਹੈ ਸਰ। ਫਾਰਮਿੰਗ ਮੱਛੀ ਨਹੀਂ ਹੁੰਦੀ ਤੁਹਾਡੇ ਕੋਲ? ਇਹਦਾ ਰੋਹ ਛੋਟੇ। ਅੱਛਾ ਇਹ ਪਰੀ ਮੱਛੀ ਹੈਗੀ ਹੈ। ਪਰੀ? ਇਹਦਾ ਉਤਰੇ ਹਿੱਸੇ ਦਾ ਕੀਮਾ ਬਣਦਾ। ਅੱਛਾ ਸਰਨਾ ਸਰ ਬਿਰਿਆਨੀ ਬਣਾਓ, ਤਲੋ, ਪਕਾਓ, ਬੜਾ ਵਧੀਆ ਕੰਮ ਹੈ। ਵਾਹ ਵਾਹ ਸਰ ਤੁਸੀਂ ਤਾਂ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਇਸ ਫੀਲਡ 'ਚ? ਹੋ ਗਿਆ 30 ਸਾਲ ਇਹ ਫੀਲਡ 'ਚ। ਤੁਸੀਂ ਤਾਂ ਫਿਰ ਮਾਸਟਰ ਹੋ ਗਏ ਹੋ ਇਹਨਾਂ ਸਾਰਾ। ਸਰ ਮਾਸਟਰ ਕੀ ਸਾਡੇ ਕੋਲ ਹਰ ਵੈਰਾਈਟੀ ਹੈਗੀ ਹੈ। ਕੁਝ ਨਹੀਂ 15-16 ਵੈਰਾਈਟੀ ਸਾਡੇ ਕੋਲ। ਤੁਸੀਂ ਤਾਂ ਵੇਖਦੇ ਹੀ ਪਛਾਣ ਜਾਂਦੇ ਹੋਵੋਗੇ ਇਹ ਦਰਿਆਈ ਹੈ ਤੇ ਇਹ ਦੂਸਰੀ ਫਾਰਮੀ। ਹੋਰ ਦੱਸੋ ਹੋਰ ਕਿੰਨੀਆਂ ਕਰ ਸਜਾ ਦੇਖੋ। ਇਹ ਬਸ਼ੂਆ ਹੈਗਾ, ਇਹ ਵੀ ਦਰਿਆ ਦੀ ਮੱਛੀ। ਇਹਦੀ ਕੀ ਕੁਆਲਿਟੀ ਹੈ ਜੀ? ਇਹਦੇ 'ਚ ਕੰਡਾ ਕੋਈ ਨਹੀਂ ਹੈਗਾ, ਤਾਂ ਪੂਰਾ ਪੀਸ ਫਰਾਈ ਹੋਇਆ ਦਾ। ਜ਼ਾਇਕਾ ਟੇਸਟ ਬਹੁਤ ਵਧੀਆ। ਨਹੀਂ ਇਹਦੇ 'ਚ ਇੱਕ ਵੱਡਾ ਕੰਡਾ ਹੁੰਦਾ ਜਾਂ ਹੈ ਹੀ ਨਹੀਂ? ਹੈ ਇੱਕ ਕੰਗੀ ਹੈਗੀ ਬਸ ਇੱਕ ਛੋਟੀ। ਅੱਛਾ ਬਰੀਕ ਕੰਡਾ ਕੋਈ ਨਹੀਂ ਦੇ। ਇਹ ਦੇਸੀ ਖੱਗੇ ਆ, ਇਹ ਸ਼ੋਰ ਵੇਲੇ ਪੱਕਦੇ ਆ। ਕੋਈ ਛੋਟੇ ਪਾਵੇ ਨਹੀਂ ਪੱਕਦੇ, ਅਸਲਾਂ ਪੱਕੇ ਦਾ। ਕੋਈ ਗਾਹਕ ਤੁਹਾਡੇ ਕੋਲ ਆ ਜਾਏ ਸਹੀ, ਤੁਸੀਂ ਉਹਨੂੰ ਖਾਲੀ ਹੱਥ ਨਹੀਂ ਤੋਰੋਗੇ? ਖਾਲੀ ਹੱਥ ਗੱਲ ਤੋਂ ਨਾ ਕਿ ਵੈਰਾਈਟੀ ਸਾਰੀ ਤੁਹਾਡੇ ਕੋਲ ਪੂਰੀ। ਅੱਛਾ ਆ ਖਾਲੀ ਹੱਥ ਕਰਨ ਜਾਇਜ਼। ਇੱਕ ਉਹ ਵੀ ਪਈ ਹੈ, ਉਹ ਮੈਨੂੰ ਥੋੜੀ ਜਿਹੀ ਮੁਖਤਲਿਫ ਲੱਗ ਰਹੀ ਜੀ। ਇਹ ਚਿੜਾ ਹੈਗਾ, ਚਿੜਾ ਮੱਛੀ ਹੈ, ਬਹੁਤ ਵਧੀਆ ਹੈਗੀ ਹੈ ਵੀ। ਇਹਦਾ ਜ਼ਾਇਕਾ ਟੇਸਟ ਬਹੁਤ ਵਧੀਆ। ਗ੍ਰਿਲ ਕਰੋ ਇਹਨੂੰ, ਅੱਛਾ ਫਰਾਈ ਕਰੋ, ਬਹੁਤ ਵਧੀਆ ਹੈ ਸਰ। ਅਸੀਂ ਦੇਖਨੇ ਆ ਕਿ ਲੋਕ ਇਹ ਕਹਿੰਦੇ ਨੇ ਜਿਹੜੇ ਸ਼ੌਕੀਨ ਨੇ ਮੱਛੀ ਖਾਣ ਦੇ, ਉਹ ਕਹਿੰਦੇ ਨੇ ਯਾਰ ਜਿਹੜੇ ਮਸਾਲੇ ਪਾ ਦਿੰਦੇ ਨੇ ਨਾ ਮੱਛੀ 'ਚ ਜ਼ਿਆਦਾ, ਉਹ ਟੇਸਟ ਮਸਾਲੇ ਦਾ ਜ਼ਿਆਦਾ ਆਉਂਦਾ। ਮਸਾਲੇ ਦਾ ਨਾ ਮੱਛੀ ਦਾ ਟੇਸਟ ਅਲੱਗ, ਹਰ ਕਿਸਮ ਦਾ ਮੜੀ ਦਾ ਆਪਣਾ ਟੇਸਟ ਆ, ਸੰਘਾੜੀ ਦਾ ਵੱਖਰੇ, ਸੌਲ ਦਾ ਵੱਖਰੇ। ਹਾਂਜੀ ਹਲਕਾ ਜਿਹਾ ਮਸਾਲਾ ਟੇਸਟ। ਮਸਾਲਾ ਸਾਡੇ ਕੋਲ ਮੌਜੂਦ ਹੈ, ਕਸੂਰੀ ਮਸਾਲਾ ਬੜਾ ਵਧੀਆ, ਬਿਲਕੁਲ ਵਾਹ ਪੂਰਾ ਬਰਾਬਰ। ਠੀਕ ਹੋ ਗਿਆ। ਕਸੂਰੀ ਮੇਥੀ ਤਾਂ ਬੜੀ ਸੋਹਣੀ। ਹਾਂਜੀ ਮਸਾਲਾ ਹੀ ਬੜਾ ਵਧੀਆ ਹੈਗਾ। अस्सलाम वालेकुम जी, ਤੁਸੀਂ ਮੱਛਲੀ ਲੈਣ ਆਏ ਹੋ जी? ਕਿਹੜੀ ਪਸੰਦ ਹੈ ਤੁਹਾਡੇ ਮੱਛਲੀ? हम तो रोहू खाते हैं, ਰੋਹੂ ਕਿਉਂ ਖਾਂਦੇ ਨੇ ਸਾਰੇ ਲੋਕ? वो ज़रा टेस्टी होती है ਅੱਛਾ ਅੱਛਾ ਟੇਸਟ ਹੁੰਦਾ ਰੋਹੂ ਦਾ। जी, वही खाते हैं हम शुरू से। ਅੱਛਾ ਮੰਡੀ ਉਧਰ ਇੱਧਰ ਸ਼ਿਫਟ ਹੋ ਗਈ ਹੈ, ਇੱਧਰ ਕੀ ਦੇਖ ਰਹੇ ਹੋ? ਸਾਫ ਸੁਥਰਾਈ भी मिल ये रही है? जगह तो साफ है, लेकिन आज फर्स्ट टाइम हमने विजिट किया है। अच्छा यहाँ पे अच्छा है, लेकिन रेट बहुत ज़्यादा बता रहे हैं। पहले दुकानदार तो कह रहे हैं रेट साढ़े सब तो घट ने, क्योंकि नहीं, मेन मार्केट है वाली। नहीं, अब रेट उस मार्केट से ना ये ज़्यादा। अच्छा आपने कौन सी मछली लेनी है? हम आपका रेट कम करवा सकते हैं इनसे। वैसे सर वो कह रहे हैं रेट बहुत ज़्यादा लगा रहे हो। रेट साढ़े को मच्छी दरिया दी मच्छी है, दरिया दी मच्छी नहीं अगर ਅਸੀਂ ਤੁਹਾਨੂੰ ਕੋਈ ਥੋੜਾ ਜਿਹਾ ਕਹੀਏ। ਫਾਰਮ ਦੀ ਮੱਛੀ ਦਾ ਸਾਡੇ ਕੋਲ ਦੇਖੋ, ਇਹ ਫਾਰਮ ਦੀ ਹੈਗੀ ਹੈ 580 ਰੁਪਏ ਕਿਲੋ। ਸਸਤੀ ਮੱਛੀ ਹੈ। ਮੱਛਲੀ ਕਿਹੜੀ ਹੈ ਜੀ? ਇਹ ਕਾਲਾ ਰਹੂ ਹੈ। ਇਹੋ ਚੱਲਦਾ ਕਾਲਾ ਰਹੂ ਤੁਸੀਂ ਲੈਣ ਆਏ ਸੀ? ये फॉर्म की है। हाँ फार्म ही कहीं भी है, काला रोहू है वो। वो फार्म नहीं करके दे रहे हैं। कौन दरिया दी? तो इस ये फॉर्म का क्या रेट है? 580 रुपये। 580 रुपया। तो इसमें से 100 ग्राम तो निकल जाना है इसका कचरा वगैरह, बाकी रह के जाना है। हाँ जी सर दसो, कह रहे ने कचरा निकल जाना है ਇਹਦੇ ਚ। अच्छा आपने मुनासिब रेट लगाओ जेडे भी लगाने थे। लो जी साढ़े कहन ते कोई थोड़ा जिहा मुनासिब रेट कर दे कितने दाने कर दे? जरा फार्मी रोहू है अंदर की रेट लगाया जे लगाना नीचे करो ना। 70 रुपए दे दे। 600 रुपए साढ़े कहन ते ਤੁਸੀਂ 600 रुपए रेट छड्डे ने। सुबह मंडी ਦੇ ਵਿੱਚ ਕੀ ਰੇਟ ਸੀ? 550 रुपए ਚੱਲਿਆ ਮੰਡੀ ਦਾ ਰੇਟ। नहीं ना सुबह पर ये 500 है ही नहीं सी। ਅੱਛਾ ਸਾਰੇ ਕੋਈ ਰੇਟ ਸਾਡੇ ਕਹਿਣ ਤੇ ਇਹਨਾਂ ਨੂੰ ਮੁਨਾਸਿਬ ਲਾਓ। ਛੋਟਾ ਸਹਿ ਅਸੀਂ ਤੁਹਾਡਾ ਨਹੀਂ ਵਹਾਦੇ, ਅਸੀਂ ਚਲੇ ਜਾਵਾਂਗੇ। ਸਰ ਮੈਂ ਕਿਹਾ ਕਿ ਸਹਿ ਸਾਡੇ ਕੋਲ ਮੱਛੀ ਵੱਡੀ ਹੈ। अच्छा वो किलो वाली मछली लावते हुए साढ़ा जेन जन किलो वाली 2 किलो वाला दाना लेते हैं। किलो दाने का रेट महंगा है 550 ਮੁਹੱਬਤ ਕਰ ਲਿਆ। चलो 550 ला देना। और दसो टोटे क्या 400 लगाओ। हेलो ਉਹਨਾਂ ਨੇ ਫੁੱਲੀ ਰੇਟ ਘਟਾ ਦਿੱਤਾ ਜੀ। ਚਲੇ ਠੀਕ ਹੈ ਜੀ ਮਿਹਰਬਾਨੀ जी बहुत शुक्रिया। ਅੱਛਾ ਸਰ ਇਹ ਮਛਲੀ ਕਿਹੜੀ ਹੈ? ਭਾਈ ਇਹ ਪਾਂਪਲੇਟ ਹੈ। ਅੱਛਾ ਇਹ ਕੀ ਕੁਆਲਿਟੀ ਹੈ ਇਸ ਮੱਛੀ ਦੀ? ਕੁਆਲਿਟੀ ਦੀ ਕੰਡਾ ਨਹੀਂ ਹੈ, ਬਿਲਕੁਲ ਕੰਡੇ ਤੋਂ ਪਾ ਕੇ ਕੰਗੀ ਇੱਕ ਹੀ ਹੈ ਬਸ। ਇਹ ਕੀ ਹਿਸਾਬ ਹੈ? ਇਹ 1550 रुपए किलो है। ਇਹ ਮਹਿੰਗੀ ਹੈ ਬਾਕੀ? जी भाई जान ये महंगी है, क्वालिटी अच्छी है ना। टेस्ट कैसा होएगा? बहुत आला क्वालिटी की मछली है यार। अच्छा खाते तो सारे ही होने आप भी? ਅਸੀਂ ਤੇ ਖਾਂਦੇ ਹਾਂ, ਜ਼ਾਹਿਰ ਹੈ ਅਸੀਂ ਤੇ ਖਾਵਾਂਗੇ। ठीक हो गया सर। ਤੇ ਇਹ ਕਿਹੜੀ ਮਛਲੀ ये ਹੈ? मां शेर है। अच्छा सर ਇਹਦਾ ਕੀ ਰੇਟ ਹੈ? ਇਹਦਾ 1250 रुपए का है।
ਇਹ ਫਾਰਮੀ ਹੈ ਕਿ ਦਰਿਆਈ ਹੈ? ਇਹ ਦਰਿਆ ਦੀ। ਅੱਛਾ, ਜਿਹੜੀ ਵੱਡੀ ਮੱਛੀ ਹੁੰਦੀ ਹੈ ਉਹ ਦਰਿਆਈ ਹੀ ਹੁੰਦੀ ਹੈ, ਯਾਨੀ ਕਿ ਫਾਰਮ 'ਚ ਇੰਨੀ ਵੱਡੀ ਹੋ ਨਹੀਂ ਸਕਦੀ ਨਹੀਂ, ਮੱਛੀ? ਫਾਰਮ ਦੀ 2.5-3 ਕਿਲੋ ਪੌਣੇ 3 ਕਿਲੋ ਇੱਥੇ ਚਾਹੀਦਾ। ਮਤਲਬ ਫਾਰਮ 'ਚ ਵੀ ਮੱਛੀ ਵੱਡੀ ਤਿਆਰ ਹੋ ਜਾਂਦੀ ਹੈ? ਸਹੀ ਹੋ ਜਾਂਦੀ ਹੈ ਕਿ 2-3 ਸਾਲ ਲਾਓ ਤੇ ਫਿਰ 2-3 ਸਾਲ ਦਾ ਖਰਚਾ ਜ਼ਿਆਦਾ ਹੋ ਜਾਂਦਾ ਨਾ, ਇਹਨਾਂ ਫੋੜ ਹੁੰਦਾ ਉਹਦਾ। ਅੱਛਾ, ਇਸ ਵਾਸਤੇ ਸਾਲ ਤੋਂ ਪਹਿਲੇ ਕਰ ਲੈਂਦੇ। ਨਹੀਂ, ਤੁਹਾਡੇ ਕੋਲ ਜਿਹੜੀ ਦਰਿਆਈ ਮੱਛਲੀ ਹੈ ਉਹ ਮਹਿੰਗੀ ਵੇਚਦੇ ਹੋ ਕਿ ਫਾਰਮੀ ਮਹਿੰਗੀ ਵੇਚਦੇ ਹੋ? ਜ਼ਾਹਿਰ ਹੈ ਦਰਿਆ ਦੀ ਮਹਿੰਗੀ ਵਾਲਾ ਕੁਆਲਿਟੀ ਵੀ ਦਰਿਆ ਦੀ। ਵੈਸੇ ਤਾਂ ਜ਼ਿਆਦਾਤਰ ਇੱਥੇ ਮੈਂ ਹਿਸਾਬ ਲਾਇਆ ਕੋਈ 90% ਫਾਰਮੀ ਚੱਲ ਰਹੀ ਹਰ ਪਾਸੇ। 95% ਵੀ ਕਹਿ ਸਕਦੇ। ਯਾਨੀ ਕਿ ਕੁਝ ਲੋਕ ਜਿਹੜੇ ਦਾਵਾ ਕਰਦੇ ਨੇ ਯਾਰ ਇਹ ਦਰਿਆਈ ਮੱਛੀ ਹੈ ਸਾਡੇ ਕੋਲ। ਦਾਅਵੇ ਕਰਨੇ ਪੈਂਦੇ ਕਾਰੋਬਾਰ, ਇਸ ਗੱਲ ਤੋਂ ਛੱਡੋ। ਇਹਦਾ ਕੀ ਕੈਸਾ ਟੇਸਟ ਹੈ? ਬਹੁਤ ਅਲੱਗ, ਬਹੁਤ ਅੱਛੀ। ਇਹਦੇ 'ਚ ਕੰਡਾ ਕਿੰਨਾ? ਰੋਹ ਸੇ ਬਿਹਤਰ ਹੈ ਕੰਡਾ, ਰੋਹ ਜੀ ਨਹੀਂ ਇਹਦੇ 'ਚ। ਕਿਹੜੀ ਮੱਛੀ ਐਸੀ ਹੈ ਜਿੰਦੇ 'ਚ ਸਿਰਫ ਇੱਕ ਵੱਡਾ ਕੰਡਾ ਕਹਿੰਦੇ ਨੇ ਹੁੰਦਾ ਹੈ ਕਿ ਬਾਕੀ ਛੋਟੇ ਨਹੀਂ ਹੁੰਦੇ ਜ਼ਿਆਦਾ? ਕੰਡਾ ਜਨਾਬ ਹਰ ਮੱਛੀ 'ਚ ਹੁੰਦਾ। ਹੱਡੀ ਹੁਣ ਤੁਹਾਡੇ ਜਿਸਮ 'ਚ ਵੀ ਹੈ, ਤੁਸੀਂ ਵੀ ਹੱਡੀ ਤੋਂ ਪਾਕ ਕੋਈ ਨਹੀਂ। ਕੰਡਾ ਹਰ ਮੱਛੀ 'ਚ ਵਿੱਚ ਹੋਏਗਾ। ਕੱਟ ਕਿੰਦੇ 'ਚ ਹੁੰਦਾ ਸਰ? ਅੱਛਾ, ਮਲੀ 'ਚ, ਸੰਘਾੜੀ 'ਚ, ਸੌਲ 'ਚ, ਇਹਨਾਂ 'ਚ ਘੱਟ ਨਹੀਂ। ਕਿਉਂਕਿ ਕੁਝ ਲੋਕ ਸਾਲਨ ਬਣਾਉਣ ਦੇ ਵੀ ਸ਼ੌਕੀਨ ਹੁੰਦੇ ਨੇ, ਸ਼ੋਰਬੇ ਵਾਲਾ। ਫਿਰ ਉਹਦਾ ਸਾਲਨ ਅੱਛਾ ਬਣਦਾ? ਬਹੁਤ ਅੱਛਾ, ਬਹੁਤ ਅੱਛਾ, ਬਾਦਸ਼ਾਹ ਹੈ। ਵਾਹ ਵਾਹ ਵਾਹ। ਅੱਛਾ ਸਰ, ਬਾਕੀ ਇਹ ਦੱਸੋ ਕਿ ਨਵੀਂ ਜਗ੍ਹਾ ਤੇ ਸ਼ਿਫਟ ਹੋ ਗਏ ਹੋ ਤੁਸੀਂ, ਕੈਸਾ ਮਾਹੌਲ ਹੈ ਇੱਥੇ? ਬਹੁਤ ਅੱਛਾ। ਹੁਣ ਮੁਤਮੀਨ ਹੋ ਇੱਥੋਂ? ਖੁੱਲੀ ਜਗ੍ਹਾ, ਬਿਲਕੁਲ ਪੁਰਸਕੂਨ ਮਾਹੌਲ। ਕੋਈ ਤੰਗ ਵਗੈਰਾ ਤਾਂ ਨਹੀਂ ਕਰਦੇ ਤੁਹਾਨੂੰ? ਨਹੀਂ, ਕੋਈ ਨਹੀਂ, ਪੁਰਸਕੂਨ ਮਾਹੌਲ। ਪਿੱਛੇ ਦਰਿਆ ਰਾਵੀ ਹੈ ਜੀ ਜੀ, ਸੁੱਕ ਤੇ ਗਿਆ ਲੇਕਿਨ ਥੋੜਾ ਪਾਣੀ ਖੜਾ ਹੈ। ਉੱਥੋਂ ਵੀ ਕੁਝ ਲੋਕ ਮੈਂ ਦੇਖ ਰਿਹਾ ਕੋਈ ਮੱਛੀ ਕੋਈ ਉੱਥੋਂ ਨਿਕਲਦੀ ਵੀ ਹੈ ਕੋਈ ਥੋੜੀ? ਸਾਰੇ ਸ਼ਿਕਾਰੀ ਫੜਦੇ ਨੇ ਛੋਟੀ ਮੋਟੀ ਮੱਛੀ। ਮੱਛੀ ਉੱਥੇ ਹੋਏਗੀ ਨਿਕਲਦੀ। ਇਹ ਕਿਹੜੀ ਮੱਛੀ ਬਣਾ ਰਹੇ ਹੋ ਸਰ? ਇਹ ਬਾਮ ਮੱਛੀ। ਬਾਮ ਜੀ। ਅੱਛਾ ਸਰ, ਬੜੀ ਵੱਡੀ ਮੱਛੀ ਹੈ। ਇਹ ਮੱਛੀ ਦਾ ਵੈਸੇ ਕਿੰਨਾ ਕੁ ਹੁੰਦਾ weight ਇੱਕ ਮੱਛੀ ਦਾ? ਇੱਕ ਮੱਛੀ ਕੋਈ 18-20 ਕਿਲੋ ਹੁੰਦੀ ਹੈ। ਇਹ ਦਰਿਆਈ ਮੱਛੀ ਹੁੰਦੀ ਹੈ ਜਾਂ ਫਾਰਮੀ ਹੁੰਦੀ ਹੈ? ਸਮੁੰਦਰੀ ਮੱਛੀ। ਇਹ ਸਮੁੰਦਰ ਦੀ ਹੈ ਸਮੁੰਦਰ ਮੱਛੀ। ਦੀ। ਕੀ ਫਰਕ ਹੈ ਇਹਦੀ ਕੁਆਲਿਟੀ, ਕੀ ਟੇਸਟ ਕੈਸਾ ਇਹਦਾ? ਇਹ ਬਹੁਤ ਅੱਛਾ ਟੇਸਟ ਹੈ ਜੀ। ਗੋਸ਼ਤ ਦਾ ਕੀ ਰੇਟ ਜੇ? 1400 ਰੁਪਏ। 1400 ਰੁਪਏ। ਅੱਛਾ ਸਰ, ਇਹਦੇ ਚ ਕੰਡਾ ਕਿੰਨਾ ਕੁ ਹੁੰਦਾ? ਇੱਕ ਕੰਡਾ ਹੁੰਦਾ ਵੱਡਾ। ਇਹ ਫਿਰ ਸਾਲਨ ਵੀ ਜ਼ਿਆਦਾ ਬੰਦਾ ਹੋਣਾ ਇਹਦਾ? ਸਾਲਨ ਵੀ ਬਣ ਜਾਂਦਾ, ਫਰਾਈ 'ਚ ਵੀ ਅੱਛੀ ਹੁੰਦੀ ਹੈ। ਹਾਂ, ਦੋਨੋਂ ਚੀਜ਼ਾਂ ਅੱਛੀਆਂ ਹੁੰਦੀਆਂ। ਅੱਛਾ ਸਰ, ਇੱਕ ਹੈ ਜੀ ਮੱਛੀ ਅਸੀਂ ਬੜੀ ਵਾਇਰਲ ਅਸੀਂ ਦੇਖਨੇ ਹੁੰਦੇ ਆ, ਉਹ ਕਰੰਟ ਵਾਲੀ ਮੱਛੀ ਕਹਿੰਦੇ ਨੇ ਉਹਨੂੰ, ਉਹ ਵੀ ਇਹ ਜੀ ਕੁਝ ਲੱਗਦੀ? ਨਹੀਂ, ਉਹ ਵੀ ਆਉਂਦੀ ਲੇਕਿਨ ਇੱਥੇ ਨਹੀਂ ਆਉਂਦੀ। ਇਹ ਸਭ ਤੋਂ ਡਿਫਰੈਂਟ ਮੱਛੀ ਦੇਖੀ ਸਰ ਅਸੀਂ ਹੁਣ ਤੱਕ। ਅੱਛਾ ਸਰ, ਤੁਸੀਂ ਕਿੰਨੇ ਅਰਸੇ ਤੋਂ ਇੱਥੇ ਇਸ ਮਾਰਕੀਟ 'ਚ? 50 ਸਾਲ। 50 ਸਾਲ ਹੋ ਗਏ ਨੇ ਇੱਥੇ। ਮੈਂ ਬੜੀਆਂ ਡਿਫਰੈਂਟ ਮੱਛੀਆਂ ਦੇਖ ਰਿਹਾ। ਤੁਹਾਡੀ ਪਸੰਦੀਦਾ ਮੱਛੀ ਕਿਹੜੀ ਹੈ? ਮੇਰੀ ਪਸੰਦੀਦਾ ਮੱਛੀ ਬਾਮ, ਸੰਘਾੜੀ ਤੇ ਸੰਘਾੜੀ। ਸੰਘਾੜੀ ਕੀ ਕੁਆਲਿਟੀ ਹੈ ਉਹਦੇ 'ਚ? ਖੁਸ਼ਕ ਮੱਛੀ ਦੀ ਸੰਧਿਆਈ ਨਹੀਂ ਹੁੰਦੀ, ਨਾ ਚਰਬੀ ਆਉਂਦੀ ਇਹਦੇ 'ਚ, ਭਾਵੇਂ 20 ਕਿਲੋ ਦਾਣਾ ਵੀ ਕਿਉਂ ਨਾ ਹੋਵੇ। ਉਧਰੋਂ ਇੱਧਰ ਤੁਹਾਨੂੰ ਤੁਸੀਂ ਕੀ ਫਰਕ ਫੀਲ ਕੀਤਾ ਪੁਰਾਣੀ ਮੰਡੀ 'ਚ ਤੇ ਇਹ ਨਵੀਂ ਮੰਡੀ 'ਚ? ਉਹ ਸ਼ਹਿਰ ਦਾ ਅੰਦਰੂਨ ਹੀ ਇਹ ਬਾਹਰ ਹੈ, ਹੋਰ ਕੋਈ ਫਰਕ ਨਹੀਂ ਹੈ। ਇਹ ਫਰਕ ਹੈ ਮਾਰਕੀਟ ਉੱਥੇ ਵੀ ਹੈ, ਇੱਥੇ ਵੀ ਆਈ ਹੈ। ਗਾਹਕ ਉੱਥੇ ਵੀ ਉਹੀ ਗਾਹਕ ਇੱਥੇ ਵੀ ਉਹੀ ਨੇ। ਖਾਣ ਪੀਣ ਦਾ ਮਸਲਾ ਕੋਈ ਇੱਥੇ ਨਹੀਂ, ਸਹੂਲਤ ਹੈ ਉੱਥੇ ਹਰ ਚੀਜ਼ ਸਹੂਲਤ ਮਿਲਦੀ। ਉਹ ਸ਼ਹਿਰ ਦੇ ਅੰਦਰੂਨ ਹੀ ਹੈ, ਸ਼ਹਿਰ ਤੋਂ ਬਾਹਰ ਹੈ। ਠੀਕ ਹੈ ਜੀ। ਬਾਕੀ ਇੱਥੇ ਕੋਈ ਬੈਂਕ ਦੀ ਸਹੂਲਤ ਨਹੀਂ ਹੈ, ਲਾਈਟ ਦੀ ਸਹੂਲਤ ਨਹੀਂ ਹੈ। ਉਹਦਾ ਕੋਈ ਬੰਦੋਬਸਤ ਤੁਸੀਂ ਸੋਲਰ ਵਗੈਰਾ ਲਗਾ ਰਹੇ ਹੋ ਜਾਂ ਗਵਰਨਮੈਂਟ ਵੀ ਕਹਿੰਦੀ ਕੁਝ ਅਸੀਂ ਇੱਧਰ ਤਾਰਾਂ ਵਗੈਰਾ ਦੇਵਾਂਗੇ ਮੀਟਰ? ਫਿਲਹਾਲ ਸੋਲਰ ਵਗੈਰਾ ਲੱਗੇ ਨੇ। ਸੋਲਰ ਵਾਲਾ ਕੰਮ ਠੀਕ ਨਹੀਂ ਤੁਹਾਨੂੰ ਇੱਧਰ? ਸਰ ਸੋਲਰ ਦੇਣੇ ਚੱਲਦਾ, ਰਾਤ ਨੂੰ ਸੋਲਰ ਨਹੀਂ ਚੱਲਦਾ ਫਿਰ। ਹਾਂਜੀ। ਉਹ ਫ੍ਰਿਜ ਵਗੈਰਾ ਡੀਪ ਫ੍ਰਿਜ ਚਲਾਣੇ ਹੋਣ ਤਾਂ ਬਿਲਕੁਲ, ਕਿਉਂਕਿ ਤੁਹਾਡੀ ਤਾਂ ਫ੍ਰਿਜ ਚੱਲਦੀ ਰਹਿਣੀ ਚਾਹੀਦੀ ਹੈ। ਕਿਉਂਕਿ ਮਸ਼ੀਨ ਫ੍ਰਿਜ ਲਾਣੀਆਂ ਹੁੰਦੀਆਂ ਨੇ ਤੇ ਫਿਰ ਮੱਛੀ ਸਾਰਾ ਖਰਾਬ ਹੋ ਜਾਂਦੀ ਹੈ। ਹੁਣ ਕਿਵੇਂ ਬਰਫ਼ ਨਾਲ ਹੀ ਬਚਾ ਰਹੇ ਹੋ ਮੱਛੀਆਂ? ਫਿਲਹਾਲ ਬਰਫ਼ ਨਾਲ ਬਚਾ ਰਹੇ ਹਾਂ। ਨਾਜ਼ਰੀਨ, ਅਸੀਂ ਵੱਡਾ ਇਸ਼ੂ ਦੇਖਿਆ ਇੱਥੇ ਕਿ ਬਿਜਲੀ ਬਹੁਤ ਜ਼ਰੂਰੀ ਹੈ। ਬਿਜਲੀ ਬਹੁਤ ਜ਼ਰੂਰੀ ਹੈ, ਪਾਣੀ ਪੀਣਾ ਨਹੀਂ ਹੈ, ਬਿਜਲੀ ਨਹੀਂ ਹੈ। ਨਹੀਂ, ਇੰਤਜ਼ਾਮੀਆ ਨੇ ਤੁਹਾਨੂੰ ਕੋਈ ਕਿਹਾ ਵੀ ਹੈ ਕਿ ਕਦੋਂ ਤੱਕ ਇੱਥੇ ਇੰਤਜ਼ਾਮੀਆ ਕੋਸ਼ਿਸ਼ ਕਰ ਰਹੀ ਹੈ, ਇਨਸ਼ਾਅੱਲਾ ਹੋ ਜਾਏਗਾ, ਜਲਦੀ ਤੋਂ ਜਲਦੀ ਹੋ ਜਾਏਗਾ। ਕਦੋਂ ਤੱਕ ਉਹਨਾਂ ਨੇ ਕਿਹਾ, ਕੋਈ ਡੈਡਲਾਈਨ ਦਿੱਤੀ ਤੁਹਾਨੂੰ? ਡੈਡਲਾਈਨ ਤਾਂ ਫਿਲਹਾਲ ਇਹ ਕਹਿ ਰਹੇ ਕਿ ਜਲਦੀ ਤੋਂ ਜਲਦੀ ਹੋ ਜਾਏਗਾ। ਅੱਛਾ, ਹਾਂਜੀ। ਉਮੀਦ ਵੀ ਨਜ਼ਰ ਆ ਰਹੀ ਕਿ ਹੋ ਜਾਏਗਾ? ਉਮੀਦ ਤੇ ਹਰ ਚੀਜ਼ ਦੀ ਉਮੀਦ ਤੇ ਬਣਾ ਦਿੰਦਾ ਹੈ। ਚਲੋ ਅੱਲਾ ਖੈਰ ਕਰੇਗਾ ਜੀ, ਹੋ ਉਮੀਦ ਤੇ ਜਾਏਗਾ। ਆਦਮੀ ਦਿੰਦਾ ਹੈ, ਉਮੀਦ ਤੇ ਹਰ ਚੀਜ਼ ਹੈ। ਅੱਛਾ ਸਰ, ਇਹ ਮੱਛੀ ਤੁਸੀਂ ਬਣਾਈ ਜਾ ਰਹੇ ਹੋ, ਇਹ ਜ਼ਰਾ 1 ਮਿੰਟ ਸਾਡਾ ਮਾਈਕ ਪਕੜੋਗੇ ਤੁਸੀਂ? ਮਾਈਕ 'ਚ ਤੁਸੀਂ ਬੋਲਣਾ ਹੈ ਤੇ ਮੈਂ ਤੁਹਾਡੇ ਕੋਲ ਪੁੱਛ ਲੈਣਾ ਸਰ। ਇਹ ਦੇਖੋ ਸਰ। ਅੱਛਾ ਸਰ, ਇਹ 1 ਘੰਟਾ ਇਹਦੇ 'ਚ ਸਿਰਫ? ਹਾਂ, 1 ਘੰਟਾ ਤੇ ਬਾਕੀ ਹੁੰਦਾ ਨਾ ਕਿ ਇਹਦੇ 'ਚ ਕੋਈ ਕੰਡਾ ਨਹੀਂ ਹੋਏਗਾ? ਕੰਡਾ ਇਹ ਕੋਈ ਕੰਡਾ ਨਹੀਂ ਹੈਗਾ। ਅੱਛਾ, ਇਹ ਬੇਸ਼ੱਕ ਇਹਦਾ ਤੁਸੀਂ ਬਸ ਇਹ ਇੱਕ ਵੱਡਾ ਕੰਡਾ ਹੈ ਇਹਦੇ 'ਚ? ਹਾਂਜੀ, ਇਹਦਾ ਬੇਸ਼ੱਕ ਤੁਸੀਂ ਕੀਮਾ ਬਣਾ ਲਓ, ਇਹ ਪੱਲੇ ਦਾ ਠੀਕ ਹੋ ਗਿਆ, ਜਾਂ ਸਾਲਨ ਬਣਾ ਲਓ ਤੁਸੀਂ? ਸਾਲਨ ਬਣਾ ਲਓ, ਠੀਕ ਹੋ ਗਿਆ ਸਰ। ਸਰ, ਇਹ ਕਿੰਨਾ ਕੋਈ weight ਹੋਣਾ ਇਹਦਾ? ਇਹਦਾ ਕੋਈ 4 ਕਿਲੋ ਹੋਏਗਾ। 4 ਕਿਲੋ ਦਾ weight ਹੋਣਾ? ਤੁਸੀਂ ਕਹਿ ਰਹੇ ਸੀ 18-19 ਕਿਲੋ ਤੱਕ ਵੀ ਜਾਏਗਾ? ਬੜੇ ਵੀ ਹੈ ਨਾ, ਨੀਚੇ ਹੈ। ਅੱਛਾ ਸਰ, ਇਹ ਤਕਰੀਬਨ ਇਹਦਾ ਸਾਈਜ਼ ਮੱਛੀ ਦਾ ਮੇਰੇ ਜਿੰਨਾ ਹੋ ਗਿਆ ਜੇ। ਹਾਂਜੀ। ਲੈ ਸਰ, ਤੁਸੀਂ ਮੱਛੀ ਲੈਣ ਆਓ ਅਗਰ ਕੰਡੇ ਤੋਂ ਬਗੈਰ, ਤੇ ਇਹ ਮੱਛਲੀ ਸਭ ਤੋਂ ਅੱਛੀ ਜੇ, ਔਰ ਇਹਦੇ 'ਚ ਕੰਡਾ ਵੀ ਨਹੀਂ ਹੈ, ਔਰ ਸਾਲਨ ਵਗੈਰਾ ਬਣਾਉਣ ਵਾਸਤੇ ਵੀ ਬਹੁਤ ਅੱਛੀ ਹੋਏਗੀ। ਇਸੇ ਨਾਲ ਇੱਕ ਛੋਟੀ ਜਿਹੀ ਬ੍ਰੇਕ ਦਿਓ, ਦੁਬਾਰਾ ਹਾਜ਼ਰ ਹੋਣੇ।
बनाओ सर की बना रहे हो, केड़ी मछली है? ये काला रोहू बना रहे हैं जी। अच्छा ये काला रोहू बड़ा हर बंदा शौकीन भी बड़ा है ते दुकानदार भी बड़े रीझ ਨਾਲ ਬਣਾ ਰਹੇ ਹੁੰਦੇ ਨੇ ਕੀ ਕੁਆਲਿਟੀ ਹੈ ਇਸ ਵਿੱਚ? ਰਸਮ ਬਣ ਗਈ ਪਾਕਿਸਤਾਨ ਦੇ ਵਿੱਚ ਕਿ ਕਾਲਾ ਰੋਹੂ ਹੀ ਖਾਣਾ, ਕਾਲਾ ਰੋਹੂ ਹੀ ਖਾਣਾ। ਕੀ ਵਜ੍ਹਾ? ਬਸ ਇੱਕ ਟੇਸਟ ਜ਼ੁਬਾਨ ਤੇ ਜਿਹੜਾ ਲੱਗ ਜੇ, ਜਿਸ ਚੀਜ਼ ਦਾ ਵੀ ਲੱਗ ਜੇ ਟੇਸਟ, ਜਿਸ ਤਰ੍ਹਾਂ ਅੱਜ ਕੱਲ 버ਗਰ ਸ਼ਵਾਰਮੇ ਦਾ ਟੇਸਟ ਲੱਗ ਗਿਆ ਹੈ, ਉਵੇਂ ਰੋਹੂ ਦਾ ਟੇਸਟ ਲੱਗਿਆ ਟੇਸਟ ਲੱਗ ਗਿਆ ਪਾਕਿਸਤਾਨੀਆਂ ਦੀ ਜ਼ੁਬਾਨ ਦਾ। ਬਸ ਗੱਲ ਇੰਨੀ ਹੈ। ਇੱਥੇ ਵੀ ਲੋਰੀ ਵੀ ਜ਼ਿਆਦਾ ਇਹੀ ਖਾਂਦੇ ਨੇ, ਫਿਰ ਰੋਹੂ ਹੀ ਲੈ ਕੇ ਜਾਂਦੇ ਨੇ। ਪੂਰੇ ਪਾਕਿਸਤਾਨ 'ਚ ਤਕਰੀਬਨ ਪੰਜਾਬ ਦੇ ਏਰੀਆ ਦੇ ਵਿੱਚ ਜ਼ਿਆਦਾ ਕਾਲਾ ਰੋਹੂ ਚੱਲਦਾ ਹੈ। ਤੁਹਾਡੇ ਵੀ ਇੱਥੇ ਸੇਲ ਜ਼ਿਆਦਾ ਇਸੇ ਮੱਛੀ ਦੀ? ਕਾਲਾ ਰੋਹੂ ਦੀ ਜ਼ਿਆਦਾ ਸੇਲ ਹੈਗੀ ਹੈ ਜੀ, ਬਾਕੀ ਸਾਰਾ ਕੁਝ ਸੇਲ ਹੁੰਦਾ ਲੇਕਿਨ ਆਮ ਰੂਟੀਨ ਨਾਲ ਕਾਲਾ ਰੋਹੂ ਜਿਹੜਾ ਨਾ ਜ਼ਿਆਦਾ ਸੇਲ ਚੱਲਦਾ ਹੈ। ਨਹੀਂ ਇਹ ਕਾਲਾ ਰੋਹੂ ਫਾਰਮੀ ਵੀ ਹੁੰਦੀ ਤੁਹਾਡੇ ਕੋਲ ਤੇ ਦਰਿਆਈ ਵੀ ਹੁੰਦੀ ਹੈ? ਦੋਨੇ ਕਿਸਮਾਂ ਦੀ ਹੁੰਦੀ ਹੈ ਮੇਰੇ ਰੇਟ ਦਾ ਕੀ ਫਰਕ ਹੈ ਜੀ ਦੋਵਾਂ ਦਾ? ਇਹ ਚੀਜ਼ ਦਾ ਪਹਿਚਾਨ ਹੈ ਫਰੈਸ਼ ਦੀ। ਅੱਛਾ ਰੈੱਡ ਹੋਏਗਾ, ਅੱਛਾ ਕਾਲਾ ਹੋਏਗਾ ਤਾਂ ਸਮਝ ਲੈਣਾ ਕਿ ਫਰੈਸ਼ ਨਹੀਂ ਹੈ। ਅੱਖ ਦੀ ਪਹਿਚਾਨ ਹੁੰਦੀ ਹੈ, ਉਸ ਤੋਂ ਬਾਅਦ ਇਹ ਕਲਰ ਹੁੰਦਾ ਹੈ, ਇਹ ਫਰੈਸ਼ ਦੀ ਪਹਿਚਾਨ। ਅਲਹਮਦੁਲਿਲਾ ਫਰੈਸ਼ ਹੀ ਜ਼ਿਆਦਾ ਲੱਗਦੀ ਹੈ। ਰੇਟ ਕੀ ਹੈ ਇਹਦਾ? ਇਹਦਾ ਰੇਟ 650 ਰੁਪਏ 700 ਰੁਪਏ ਵਿਕਦਾ ਹੈ। ਨਹੀਂ ਫਾਰਮੀ ਦਾ ਇੰਨਾ ਹੈ ਕਿ ਦਰਿਆਈ ਦਾ ਇੰਨਾ? ਇਹ ਫਾਰਮੀ ਦਾ ਨਾ, ਜਿਹੜਾ ਦਰਿਆਈ ਹੋਏਗਾ ਉਹ 1000 ਪਲੱਸ ਹੋਏਗਾ। ਅੱਛਾ ਉਹ ਮਹਿੰਗੀ ਹੋਏਗੀ? ਉਹ ਮਹਿੰਗੀ ਹੁੰਦੀ ਹੈ। ਨਹੀਂ ਤੇ ਆ ਪਿਛਲੇ ਦਿਨਾਂ ਕੋਈ ਸਲਾਬ ਵਗੈਰਾ ਆਏ ਨੇ ਤੇ ਫਾਰਮਾਂ ਦਾ ਬੜਾ ਨੁਕਸਾਨ ਹੋਇਆ, ਕੋਈ ਘਟ ਵੀ ਗਈ ਹੈ ਮੱਛੀ ਆਣੀ ਜਾਂ ਨਹੀਂ ਉਹ ਮਤਲਬ ਕਿ ਉਹ ਮਿਸਾਲ ਹੈ ਕਿ ਪੰਜਾਬੀ ਦਾ ਸਮੁੰਦਰ ਦੇ ਵਿੱਚੋਂ 2-4 ਬਾਲਟੀਆਂ ਨਿਕਲ ਜਾਣ ਉਹਨੂੰ ਕੋਈ ਫਰਕ ਨਹੀਂ ਪੈਂਦਾ। ਮੱਛਲੀ ਕਾਫੀ ਹੈ ਮਾਸ਼ਾਅੱਲਾ, ਹਾਲੇ ਬਹੁਤ ਆਏਗੀ। ਬਾਕੀ ਸੁਣਾਓ ਇੱਥੇ ਤੁਸੀਂ ਇੱਧਰ ਸ਼ਿਫਟ ਹੋਏ ਜੇ, ਇੱਧਰ ਕੀ ਕੀ ਮਸਾਇਲ ਨੇ ਇਸ ਏਰੀਆ 'ਚ? ਵੈਸੇ ਇਹ ਮਸਾਇਲ ਜ਼ਿਆਦਾ ਨੇ ਕਿ ਮਸਜਿਦ ਨਹੀਂ ਹੈ, ਸਭ ਤੋਂ ਜਿਹੜਾ ਬੇਸਿਕ ਮਸਲਾ ਹੈਗਾ ਮਸਜਿਦ ਨਹੀਂ ਹੈ। ਮਸਜਿਦ ਨਹੀਂ ਹੈ, ਠੀਕ ਹੋ ਗਿਆ। ਮਸਜਿਦ ਦੀ ਬੜੀ ਪ੍ਰੋਬਲਮ ਹੈ। ਚਲੋ ਅਸੀਂ ਵੀ ਬੰਦਾ ਪੜ੍ਹ ਹੀ ਲੈਂਦਾ ਨਮਾਜ਼, ਹਾਂਜੀ ਦਿਲ ਕਰਦਾ ਹੈ। ਉਸ ਤੋਂ ਬਾਅਦ ਕਸਟਮਰ ਵੀ ਆਉਂਦੇ ਨੇ, ਜ਼ਿਆਦਾ ਡਿਮਾਂਡ ਇਸ ਚੀਜ਼ ਦੀ ਕਰਦੇ ਕਿ ਮਸਜਿਦ ਨਹੀਂ ਹੈ। ਫਿਰ ਵਾਸ਼ਰੂਮ ਵੀ ਨਹੀਂ ਹੈ। ਅੱਛਾ ਪਾਣੀ ਦਾ ਵੀ ਕਹਿ ਰਹੇ ਨੇ ਇੱਥੇ ਮਸਲਾ ਹੈ, ਪੀਣ ਵਾਲਾ ਪਾਣੀ ਵੀ ਨਹੀਂ ਹੈ? ਪਾਣੀ ਵੀ ਨਹੀਂ ਹੈਗਾ ਸਾਫ਼। ਜਿੰਨੇ ਅਸੀਂ ਦੁਕਾਨਦਾਰ ਆ, ਦੁਕਾਨ ਦੇ ਅੰਦਰ ਵਾਸ਼ਰੂਮ ਐਸੀ ਤਾਂ ਕਰ ਲਾਂਗੇ, ਜਿਹੜੇ ਕਸਟਮਰ ਆਣਗੇ ਕੋਈ ਲੇਡੀਜ਼ ਆ ਜਾਂਦੇ ਉਹਨਾਂ ਨੂੰ ਵਾਸ਼ਰੂਮ ਆ ਜਾਂਦਾ, ਉਹ ਬੜੀ ਪਰੇਸ਼ਾਨੀ ਪਾਉਂਦੀ ਉਹਨਾਂ ਨੂੰ। ਬਿਜਲੀ ਦੀ ਕੀ ਸੂਰਤ ਹਾਲ ਹੈ, ਕਿਦੋਂ ਤੱਕ ਕਹਿ ਰਹੇ ਨੇ ਲੱਗ ਜਾਏਗੀ? ਵਾਪਡਾ ਦੀ ਹਾਲੇ ਕੋਈ ਕਨਫਰਮ ਨਹੀਂ ਹੈ ਜੀ, ਵਾਪਡਾ ਦਾ ਹਾਲੇ ਸਾਡੇ ਨਹੀਂ ਸਾਡੇ ਏਰੀਏ 'ਚ ਹੈਗਾ। ਇਹ ਕਿਹੜਾ ਮਸਾਲਾ ਹੈ ਜੀ? ਇਹ ਹਲਦੀ ਜੇ और जवैन पई जे, अच्छा और नींबू जे, दादल मिर्चा ਇਹ ਨਮਕ ਹੈ ਜੀ? हाँ जी नमक भी लाईदा। ਇਹ ਮੱਛਲੀ ਨੂੰ ਲਗਾਉਂਦੇ ਜੇ ਤੁਸੀਂ? ਇਹ ਮੱਛਲੀ ਲਾ ਕੇ ਨਾ ਰੱਖ ਦੇਈਦਾ। ਇਹ ਸਾਰਾ ਮਸਾਲਾ ਇਕੱਠਾ ਬਣਾਉਂਦੇ ਜੇ? ਇਕੱਠਾ। ਇਹਦਾ ਕੀ ਫਾਇਦਾ ਜੀ ਮਸਾਲੇ ਦਾ? ਇਹਦਾ ਫਾਇਦਾ ਵੀ ਅੱਛੀ ਪਕਾਈ ਵਿੱਚ ਹੁੰਦੀ ਹੈ, ਤਲਾਈ ਵਿੱਚ ਅੱਛੀ ਹੁੰਦੀ ਹੈ, ਇਹਦਾ ਇਹ ਫਾਇਦਾ ਹੈ। ਅੱਛਾ ਮੱਛੀ ਨੂੰ ਕਹਿੰਦੇ ਨੇ ਕਿ ਬਾਅਦ ਚੋਂ ਵੀ ਬੜੇ ਲੋਕ ਮਸਾਲੇ ਲਾ ਕੇ ਵੇਚਦੇ ਨੇ ਤੇ ਪਹਿਲੇ ਵੀ ਮਸਾਲਾ ਲੱਗ ਜਾਂਦਾ ਹੈ, ਤੇ ਕੀ ਸਮਝਦੇ ਹੋ ਮੱਛੀ ਦਾ ਟੇਸਟ ਕਿਤੇ ਪਿੱਛੇ ਨਹੀਂ ਰਹਿ ਜਾਂਦਾ? ਇਹ ਭਾਈਜਾਨ ਪਿੱਛੇ ਨਹੀਂ ਰਹਿੰਦਾ, ਇਹਦੇ ਨਾਲ ਅੱਛਾ ਟੇਸਟ ਬਣਦਾ। ਵੈਸੇ ਇਸ ਮਾਰਕੀਟ 'ਚ ਕਿਹੜੀ ਕਿਹੜੀ ਮੱਛੀ ਹੁੰਦੀ ਹੈ? ਇਹਦੇ ਵਿੱਚ ਹਰ ਮੱਛੀ ਹੁੰਦੀ ਹੈ, ਮੁਸ਼ਕਾ ਹੁੰਦੀ ਹੈ, ਸੰਗਾੜੀ ਹੁੰਦੀ ਹੈ, ਮਲੀ ਹੁੰਦੀ ਹੈ, ਸੌਲ ਹੁੰਦੀ ਹੈ, ਬਾਮ ਹੁੰਦੀ ਹੈ, ਛੋਟੇ ਦੇਸੀ ਬਾਮ ਹੁੰਦੇ ਨੇ, ਤੇ ਸਿਲਵਰ ਹੁੰਦਾ ਹੈ, ਗੁਲਫਾਮ ਹੁੰਦਾ ਹੈ। ਸਭ ਤੋਂ ਮਹਿੰਗੀ ਮੱਛਲੀ ਕਿਹੜੀ? ਸਭ ਤੋਂ ਮਹਿੰਗੀ ਮੱਛਲੀ ਕਿਹੜਾ ਨਾ ਸੌਲ ਹੈ। ਕੀ ਫਾਇਦਾ ਕੀ ਹੈ ਉਹਦਾ ਫਾਇਦਾ ਹੈ ਉਹ ਪਕਾਵੀ ਦੀ ਹੈ, ਸਾਲਨ ਬਣਦਾ ਹੈ? ਹਾਂਜੀ ਸਾਲਣ ਬਣਦਾ ਵਧੀਆ, ਤੇ ਫਿੰਗਰ ਫਿਸ਼ ਹੁੰਦੀ ਬਣਦੀ ਹੈ। ਉਹ ਜਿਹੜੀ ਬਾਜ਼ਾਰਾਂ 'ਚ ਕਾਗਜ਼ੀ ਜਿਹੜੀ ਫਿੰਗਰ ਫਿਸ਼ ਬਣਦੀ ਹੈ ਬਾਹਰੋਂ ਆਉਂਦੀ ਜਿਹੜੀ, ਉਹਦੇ ਬਾਰੇ ਕੀ ਕਹਿੰਦੇ ਹੋ? ਕਿਹੜੀ ਹੁੰਦੀ ਹੈ ਨਾ ਮੱਛਲੀ ਦਾ ਇਹ ਹੀ ਹੁੰਦਾ ਹੈ ਕਿਹੜੀ ਤਾਜ਼ਾ ਮੱਛਲੀ ਹੋਵੇ ਉਹ ਅੱਛੀ ਹੁੰਦੀ ਹੈ। ਹਾਂਜੀ ਸਾਰਾ ਕੰਮ ਕਿਹੜਾ ਨਾ ਪਕਾਉਣ ਵਾਲੇ ਤੇ ਡਿਪੈਂਡ ਕਰਦਾ ਹੈ। ਜੇ ਪਕਾਉਣ ਵਾਲਾ ਅੱਛਾ ਬੰਦਾ ਹੈ ਨਾ ਤੇ ਮੱਛੀ ਤੁਸੀਂ ਨਾਰਮਲ ਵੀ ਲੈ ਜਾਓ ਤਾਂ ਅੱਛੀ ਪੱਕ ਜਾਣੀ। ਜੇ ਪਕਾਉਣ ਵਾਲਾ ਅੱਛਾ ਨਹੀਂ ਤੇ ਉਹਦੇ ਕੋਲ ਨਹੀਂ ਪੱਕਣੀ, ਭਾਵੇਂ ਅੱਛੀ ਵੀ ਮੱਛੀ ਲੈ ਜਾਓ। ਤੁਸੀਂ ਮੁਤਮਿਨ ਹੋ ਇੱਥੋਂ ਸਾਰੇ? ਅਸੀਂ ਮੁਤਮਿਨ ਹਾਂ, ਕਿਉਂਕਿ ਅਸੀਂ ਤੇ ਉੱਤੇ 20 ਲੱਖ ਰੁਪਈਆ ਦੇਈਦਾ ਪਹਿਲੂ ਕਿਰਾਏ ਦਾ। ਹਾਂ ਇੱਥੇ ਵਾਲਾ ਬੰਦਾ ਸਹੂਲਤ ਹੈ, ਗਵਰਨਮੈਂਟ ਸਹੂਲਤ ਦਿੱਤੀ ਹੈ। ਕਿਰਾਇਆ ਨਹੀਂ ਹੈ? ਕਿਰਾਇਆ ਨਹੀਂ ਹੈ, ਆ ਕੇ ਬਹਿ ਜਾਈਦਾ। ਥੋੜੀ ਮੱਛੀ ਆਵੇ ਚੋਖੀ ਆਵੇ, ਰੋਜ਼ਗਾਰ ਆਪਣਾ ਚਲਾ ਕੇ ਖਾਂਦੇ ਪਏ। ਕਿਹੜੀ ਮਰਜ਼ੀ ਹਕੂਮਤ ਆਵੇ ਉਹ ਸੀ ਇਹ ਆਪਣਾ ਹੀ ਨਿਜ਼ਾਮ ਕਰਨਾ ਸੀ, ਨਾ ਕੋਈ ਸਾਨੂੰ ਨਵਾਜ਼ ਸ਼ਰੀਫ ਦੇਣਾ, ਕਿਸੇ ਵੀ ਨਹੀਂ ਕੁਝ ਦੇਣਾ। ਟੁਕਣਾ ਹੈ ਤਾਂ ਖਾਣਾ, ਆਦੀ ਮਿਹਨਤ ਕਰਨੀ ਤੇ ਆਪ ਹੀ। ਅੱਲਾ ਬੰਦਾ ਇਹਦੇ ਵਰਗੀ ਕਿਹੜੀ ਸਹੂਲਤ ਹੈ? ਆਪਣੀਆਂ ਦੁਕਾਨਾਂ ਦੇ ਵਿੱਚ ਬੈਠੇ ਹੈ, ਹਰ ਸ਼ੈ ਕਰ ਰਹੇ ਹੈ, ਬੱਤੀ ਵੀ ਲੱਗ ਜਾਂਦੀ, ਸਾਰੇ ਸੋਲਰ ਲਾਈ ਬੈਠੇ ਨੇ, ਇਹਦੇ ਵਰਗੀ ਸਹੂਲਤ ਹੀ ਨਹੀਂ ਹੈ। ਬਿਲਕੁਲ ਜੀ, ਠੀਕ ਹੋ ਗਿਆ ਜੀ, ਮਿਹਰਬਾਨੀ ਸਰ। ਭਾਈਜਾਨ ਮछली ਖਰੀਦਣ ਆਏ ਹੋ? ਜੀ ਜੀ ਮछली ਖਰੀਦਣ ਆਏ। ਕਿਹੜੀ ਮछली ਲੈਣੀ ਤੁਸੀਂ? ਮੇਰੀ ਵੈਸੇ ਪਸੰਦੀਦਾ ਤੇ ਦੇਸੀ ਖੱਗਾ ਹੈ ਤੇ ਫੌਜੀ ਖੱਗਾ ਹੈ, ਪੀੜਾ ਮछली। ਅੱਛਾ ਕੀ ਕੁਆਲਿਟੀ ਕੀ ਉਸ ਮੱਛੀ? ਜਿਹੜੀ ਦੇਸੀ ਖੱਗਾ ਨਾ ਇਹਦੇ ਵਿੱਚ ਜਿਹੜੇ ਤੁਸੀਂ ਮਾਈਨੋ ਐਸਿਡ ਤੇ ਇਹ ਸਾਰੇ ਮੰਗਦੇ ਹੋ ਨਾ, ਤੇ ਇਹਨਾਂ ਵਿੱਚ ਸਾਰੇ ਹੁੰਦੇ ਨੇ ਜਿਹੜੇ ਦਰਿਆ ਦੀ ਹੁੰਦੀ। ਹਾਂਜੀ ਸਿਹਤ ਵਾਸਤੇ ਅੱਛੀ ਹੁੰਦੀ ਹੈ? ਬਹੁਤ ਅੱਛੀ ਹੁੰਦੀ। ਕੀ ਰੇਟ ਸ਼ੇਟ ਠੀਕ ਨੇ ਇੱਥੇ? ਹਾਂਜੀ ਰੇਟ ਮਾਸ਼ਾਅੱਲਾ ਇੱਥੇ ਅੱਛੇ ਨੇ, ਮਤਲਬ ਅਗਰ ਤੁਸੀਂ ਦਰਿਆ ਤੇ ਵੀ ਜਾਂਦੇ ਹੋ ਤੇ ਉੱਥੇ ਵੀ ਰੇਟ ਥੋੜੇ ਜ਼ਿਆਦਾ ਹੀ ਹੁੰਦੇ ਨੇ। ਅੱਛਾ ਹਾਂਜੀ ਇੱਥੇ ਠੀਕ ਨੇ ਰੇਟ? ਇੱਥੇ ਰੇਟ ਜਿਹੜੇ ਨਾ ਬਹੁਤ ਮਕਬੂਲ ਨੇ। ਜੀ अस्सलाम वालेकुम। ਵਾਲੇਕੁਮ अस्सलाम व ਸਰ ਤੁਸੀਂ ਆਪਣਾ ਇੱਥੇ ਕੰਮ ਸ਼ਮ ਕਰਦੇ ਹੋ ਕੋਈ? ਨਹੀਂ ਸਰ ਮੈਂ ਜਾਂ ਖਰੀਦਦਾਰੀ ਕਰਨ ਆਏ ਹੋ? ਮੱਛੀ ਦੀ ਖਰੀਦਦਾਰੀ ਕਰਨ ਵਾਸਤੇ ਆਇਆ ਜੀ। ਤੁਹਾਡਾ ਤਾਂ ਮੈਨੂੰ ਲੱਗਦਾ ਤਜਰਬਾ ਵੀ ਹੋਣਾ ਮੱਛੀ ਖਰੀਦਣ ਦਾ। ਅੱਜ ਤਜਰਬਾ ਇਹ ਜੇ ਕਿ ਮੈਂ ਇਹਦੇ ਕੋਲ ਦਾਣੇ ਲੈ ਰਹੇ ਫਰੈਸ਼, ਉਹ 2 ਫਰੈਸ਼ ਨਿਕਲੇ ਨੇ, ਬਾਕੀ ਸਾਰੇ ਉਹਨਾਂ ਨੇ ਕਹਿੰਦੇ 7 ਦਿਨ ਦੇ ਪੁਰਾਣੇ।
ਅੱਛਾ ਹੈ ਜੀ ਉਹਨੂੰ ਪਛਾਣ ਹੋ ਜਾਂਦੀ ਹੈ ਕਿ ਇਹ ਨਵਾਂ ਫਰੈਸ਼ ਮਾਲ ਹੈ ਪੁਰਾਣਾ ਹੈ। ਅਲਹਮਦੁਲਿਲਾ ਮੁੰਡੇ ਨੇ ਦੱਸਿਆ। ਅੱਛਾ ਤੇ ਮੁੰਡਾ ਪੁੱਛ ਰਿਹਾ ਸੀ ਇਹ ਤਾਜ਼ੇ ਨੇ, ਮੈਂ ਕਿਹਾ ਨਹੀਂ ਯਾਰ ਜਿੰਨੀ ਤੇਰੀ ਉਮਰ ਹੈ ਨਾ ਉਸ ਤੋਂ ਉਹਨਾਂ ਸਾਨੂੰ ਅਸੀਂ ਖਾਣ ਦਾ ਤਜਰਬਾ ਹੋ ਚੁੱਕਿਆ ਹੈ। ਅੱਛਾ ਕਿਹੜੀ ਮੱਛੀ ਦੇ ਸ਼ੌਕੀਨ ਹੋ, ਕਿਹੜੀ ਤੁਹਾਨੂੰ ਜ਼ਿਆਦਾ ਪਸੰਦ ਹੈ? ਮੱਛੀ ਤੇ ਅਸਲ ਜਿਹੜੀ ਖਾਣ ਵਾਲੀ ਹੈ ਉਹ ਫੌਜੀ ਖੱਗਾ, ਜ਼ਰਾ 5-7 ਕਿਲੋ ਦਾ ਅਗਰ ਪੀਸ ਹੋਵੇ ਤੇ ਉਹਦਾ ਨਾਂ ਹੀ ਬੜਾ ਭਾਰੀ ਹੈ, ਹਾਂਜੀ, ਫੌਜੀ ਫੌਜੀ ਖੱਗਾ ਖੱਗਾ। ਹੋਵੇਗੀ ਵੀ ਅੱਛੀ ਜੀ, ਫਿਰ ਬਿਲਕੁਲ। ਜਾਨਦਾਰ। ਅਲਹਮਦੁਲਿਲਾ ਬਾਕੀ ਜਿਹੜੀ ਅੱਜ ਕੱਲ ਦੁਨੀਆ ਟੇਸਟ ਵੀ ਕਰਦੀ ਹੈ, ਉਹਨੂੰ ਇਹ ਕਹਿ ਕੇ ਰਹੂ ਕਾਲਾ, ਉਹ ਕਾਲਾ ਜਾਂ ਵਾਈਟ ਕੋਈ ਚੀਜ਼ ਨਹੀਂ ਹੁੰਦੀ। ਸਹੀ ਰਹੂ ਹੀ ਹੈ। ਬਾਕੀ ਇਸ ਤੋਂ ਥੱਲੇ ਆ ਤੇ ਟਰਾਊਟ ਵਗੈਰਾ ਜਿਹੜੀ ਉਹ ਸਵਾਦ ਤੋਂ ਮਿਲਦੀਆਂ ਨੇ, ਉਹ ਇੱਥੇ ਹੈ ਕੋਈ ਨਹੀਂ ਅਵੇਲੇਬਲ ਜਿਹੜੀਆਂ ਨੇ। ਉਹ ਤੁਹਾਨੂੰ ਵੀ ਮਤਲਬ ਪਸੰਦ ਹੈ ਫਿਰ ਟਰਾਊਟ? ਜੀ ਟਰਾਊਟ ਜਿਹੜੀ ਹੈ ਕੀ ਉਹਨੂੰ ਕਹਿ ਸਕਦੇ ਪੰਜਾਬੀ ਚ ਅੰਦਰ ਖਾਨਦਾਨੀ ਕੋਈ ਚੀਜ਼ ਹੁੰਦੀ ਹੈ ਨਾ, ਉਹ ਖਾਨਦਾਨੀ ਮੱਛੀ ਹੈ, ਅਲੀਟ ਮੱਛੀ। ਅਲੀਟ ਮੱਛੀ ਅਲਹਮਦੁਲਿਲਾ। ਇੱਕ ਤਾਂ ਸਾਨੂੰ ਇਹ ਦੱਸੋ ਕਿ ਪਛਾਣ ਕਿਵੇਂ ਹੋਏਗੀ ਕਿ ਇਹ ਦਰਿਆਈ ਹੈ ਤੇ ਇਹ ਫਾਰਮੀ ਹੈ? ਫਾਰਮ ਦੀ ਮੱਛੀ ਜਿਹੜੀ ਸਮੈਲ ਜਿਹੜੀ ਉਹਦੀ ਕਦਰੇ ਕਮਜ਼ੋਰ ਹੋਏਗੀ। ਅੱਛਾ ਦਰਿਆ ਦੀ ਮੱਛੀ ਦੀ ਜਿਹੜੀ ਸਮੈਲ ਉਹ ਜ਼ਿਆਦਾ ਤੇਜ਼ ਹੋਵੇਗੀ ਥੋੜੀ ਜਿਹੀ। ਬਿਲਕੁਲ ਮੈਂ ਇਤਫਾਕ ਕਰਨਾ ਤੁਹਾਡੇ ਤੇ ਬਾਕੀ ਫਿਰ ਇਹਦੇ ਅੰਦਰ ਜਿਹੜਾ ਅਗਲਾ ਤਾਜ਼ਾ ਹੋਣ ਦਾ ਜਿਹੜਾ ਖੂਨ ਆਲੂਦ ਜ਼ਿਆਦਾ ਹੋਏਗਾ ਨਾ, ਉਹ ਤਾਜ਼ਾ ਹੋਵੇਗੀ। ਜਿਹੜੀ ਖੂਨ ਆਲੂਦ ਨਹੀਂ ਹੋਵੇਗੀ ਅਗਰ ਗ੍ਰੇ ਕਲਰ ਚ ਆ ਜਾਏਗਾ, ਬਲੈਕ ਹੋ ਜਾਏਗਾ, ਉਹ 3 ਦਿਨ 4 ਦਿਨ 5 ਦਿਨ ਪੁਰਾਣੀ ਹੋ ਸਕਦੀ ਹੈ। ਇਹਨੂੰ ਇਹ ਕਿਹਾ ਜਾਂਦਾ। ਕੁਝ ਸਾਈਜ਼ ਦਾ ਵੀ ਪਤਾ ਲੱਗ ਜਾਂਦਾ ਕਿ ਇਹ ਦਰਿਆਈ ਹੈ ਤੇ ਫਾਰਮੀ? ਸਾਈਜ਼ ਇਸ ਵੇਲੇ ਇੱਥੇ ਦਰਿਆ ਦੀ ਮੱਛਲੀ ਹੋਈ ਪਈ। ਹਾਂਜੀ ਬਾਕੀ ਹੋਰ ਕੋਈ ਚੀਜ਼ ਨਹੀਂ ਹੈਗੀ ਦਰਿਆ ਦੀ। ਠੀਕ ਹੋ ਗਿਆ। ਅੱਛਾ ਸਰ ਬਾਕੀ ਤੁਸੀਂ ਉਹ ਪੁਰਾਣੀ ਮੰਡੀ ਵੀ ਜ਼ਾਰੀ ਗੱਲ ਹੈ ਤੁਸੀਂ ਜਾਂਦੇ ਹੋ ਲਾਹੌਰ, ਨਵੀਂ ਮੰਡੀ ਵੀ ਆਉਂਦੇ ਹੋ, ਕੀ ਫਰਕ ਫੀਲ ਕਰਦੇ ਹੋ ਦੋਵਾਂ ਮੰਡੀਆਂ 'ਚ? ਕਿ ਅੰਦਰੂਨ ਲਾਹੌਰ ਦੇ ਵਿੱਚ ਜਾਣਾ ਮੁਸ਼ਕਲ ਹੋ ਚੁੱਕਿਆ ਸੀ ਲੋਕਾਂ ਨੂੰ, ਬਿਲਕੁਲ ਰਸ਼ ਦੀ ਵਜ੍ਹਾ ਤੋਂ, ਟ੍ਰੈਫਿਕ ਦੀ ਵਜ੍ਹਾ ਤੋਂ। ਲੇਕਿਨ ਇਸ ਵਕਤ ਜਿਹੜਾ ਦਰਿਆ ਰਾਵੀ ਦੇ ਕਿਨਾਰੇ ਤੇ ਮਜ਼ਾ ਆਉਂਦਾ ਹੈ। ਹਾਂ ਉਹ ਇੱਕ ਖਰੀਦਾਰੀ ਦਾ ਵੀ ਮਜ਼ਾ ਆਉਂਦਾ ਹੈ, ਖਰੀਦਣ ਦਾ ਵੀ ਮਜ਼ਾ ਆਉਂਦਾ ਹੈ। ਬਾਕੀ ਰੇਟ ਸ਼ੇਟ ਠੀਕ ਨੇ ਇਸ ਵਾਰ? ਰੇਟ ਮਾਸ਼ਾਅੱਲਾ ਠੀਕ ਨੇ। ਮਹਿੰਗਾਈ ਦੇ ਦੌਰ ਦੇ ਵਿੱਚ ਚਿਕਨ ਨਾਲੋਂ ਅਗਰ ਮੁਆਜ਼ਨਾ ਕਰਦੇ ਜੇ ਤੇ ਬੈਸਟ ਹੈ। ਪ੍ਰੋਟੀਨ ਮਹਿੰਗਾਈ ਦਾ ਕੋਈ ਖਾਸ ਫਰਕ ਨਹੀਂ, ਕੋਈ ਫਰਕ ਨਹੀਂ ਹੈਗਾ। ਸਰ ਕਿਹੜੀ ਮੱਛਲੀ ਬਣਾ ਰਹੇ ਹੋ? ਇਹ ਰਹੂ ਕਾਲਾ ਬਣਾ ਰਹੇ ਜਨਾਬ, ਮੁਲਤਾਨ ਦਾ, ਮੁਜ਼ੱਫਰਗੜ੍ਹ। ਅੱਛਾ ਸਰ ਜਿਹੜੇ ਬੰਦੇ ਕੋਲ ਵੀ ਅਸੀਂ ਗਏ ਹਾਂ ਕਾਲੇ ਰਹੂ ਨਹੀਂ ਯਾਰ ਕਿਸੇ ਨੇ ਹੱਥ ਪਾਇਆ ਹੈ, ਕੀ ਵਜ੍ਹਾ ਹੈ? ਬਸ ਉਹ ਡਿਮਾਂਡ ਹੈ ਸ਼ਹਿਰ ਦੀ, ਲਾਹੌਰ ਦੀ। ਤੁਹਾਡੀ ਪਸੰਦੀਦਾ ਮੱਛਲੀ ਕਿਹੜੀ ਹੈ? ਅਸੀਂ ਤੇ ਖਾਂਦੇ ਹਾਂ ਦੇਸੀ ਖੱਗਾ, ਉਹ ਛੋਟਾ ਹੁੰਦਾ। ਅੱਛਾ ਸਰ ਪਿਛਲੀ ਮਾਰਕੀਟ ਤੋਂ ਇਸ ਮਾਰਕੀਟ 'ਚ ਤੁਸੀਂ ਆਏ ਹੋ, ਕੀ ਫਰਕ ਫੀਲ ਕਰਦੇ ਹੋ ਇੱਥੇ ਆ ਕੇ? ਕੋਈ ਫਰਕ ਨਹੀਂ ਮਾਸ਼ਾਅੱਲਾ, ਉੱਥੇ ਨਾਲੋਂ ਵੀ ਠੀਕ ਹੈ ਕੰਮ, ਉੱਥੇ ਵੀ ਠੀਕ ਸੀ, ਇੱਥੇ ਬਹੁਤਾ ਠੀਕ ਹੈ, ਸਕੂਨ ਹੈ ਜਰਾ। ਦੇਖੋ ਤੁਸੀਂ ਵੀ ਇਸ ਤਰ੍ਹਾਂ ਬੈਠੇ ਤੇ ਇਸ ਤਰ੍ਹਾਂ ਤੁਸੀਂ ਵੀ ਨਹੀਂ ਬਹਿ ਸਕਦੇ। ਵੈਸੇ ਇਹ ਬਾਜ਼ਾਰ ਖੁੱਲਾ ਵੀ ਹੈ, ਸਫਾਈ ਵੀ ਲੱਗ ਰਹੀ ਹੈ, ਬਾਰ-ਬਾਰ ਵੀ ਠੀਕ ਹੈ, ਰਸ਼ ਦੀ ਵੀ ਪਰੇਸ਼ਾਨੀ ਨਹੀਂ, ਗਾਹਕ ਵੀ ਆ ਰਿਹਾ ਹੈ। ਇਸ ਤੋਂ ਇਲਾਵਾ ਤੁਹਾਨੂੰ ਮਸਾਇਲ ਕੀ ਨੇ ਇੱਥੇ? ਵੈਸੇ ਕੁਝ ਨਾ ਕੋਈ ਤੇ ਹੋਣਗੇ। ਕੋਈ ਨਹੀਂ, ਫਿਰ ਨਵੀਂ ਜਗ੍ਹਾ ਨਾਲ ਮਸਾਇਲ ਵਕਤੀ ਤੌਰ ਤੇ ਕਈ ਤਰ੍ਹਾਂ ਦੇ ਨੇ। ਅੱਛਾ ਜਿਲੇ ਟਾਈਮ ਗੁਜ਼ਰੇ ਇੱਕ ਜਗ੍ਹਾ ਤੇ ਬੰਦਾ ਰਹਿਣ ਲੱਗ ਪਏ ਤੇ ਫਿਰ ਜੰਗਲ 'ਚ ਵੀ ਰਹਿਣ ਲੱਗ ਪਏ, ਹਰ ਚੀਜ਼ ਮਹੱਈਆ ਹੋਈ। ਹਾਂਜੀ ਪਾਣੀ ਦਾ ਵੀ ਕੋਈ, ਪਾਣੀ ਪੀਣ ਵਾਸਤੇ ਵੀ ਕੋਈ ਨਹੀਂ ਹੈ? ਪਾਣੀ ਵੀ ਫਿਰ ਪਾਣੀ ਹੁਣ ਗਵਰਨਮੈਂਟ ਨੇ ਤੇ ਨਹੀਂ ਲੈ ਕੇ ਆਣਾ, ਅਸੀਂ ਬੋਰ ਕਰਾਂਗੇ ਤੇ ਫਿਰ ਹੀ ਹੋਣਾ। ਠੀਕ ਹੋ ਗਿਆ। ਟੈਕਸ ਗਵਰਨਮੈਂਟ ਲੈਂਦੀ ਏ, ਅਲਾਟ ਗਵਰਨਮੈਂਟ ਨੇ ਕੀਤੇ ਤੇ ਤੁਸੀਂ ਕੋ ਲੈ ਕੇ ਆਣਾ ਪਾਣੀ? ਟੈਕਸ ਉਹਨਾਂ ਨੇ ਨਹੀਂ ਲੈਣੇ। ਉਹ ਮੇਰੇ ਖਿਆਲ 'ਚ ਇਸ ਗੱਲ ਤੇ ਰਾਜੀ ਨੇ ਕਿ ਸਾਨੂੰ ਜਗ੍ਹਾ ਮਿਲ ਗਈ ਹੈ। ਐਡਾ ਥੱਲੇ ਲਾ ਕੇ ਨਹੀਂ ਕਰੀਦਾ ਕੰਮ ਯਾਰ, ਸਰਕਾਰ ਨੇ ਅਲਾਟ ਕੀਤੀ, ਸਰਕਾਰ ਸਹੂਲਤਾਂ ਪ੍ਰੋਵਾਈਡ ਕਰੇ। ਵੈਸੇ ਤੁਸੀਂ ਮੁਤਮਿਨ ਹੋ ਇਸ ਜਗ੍ਹਾ ਤੋਂ? ਜੀ ਬਹੁਤ ਅੱਛਾ ਬਿਜਲੀ ਦੇ ਇੱਥੇ ਨਹੀਂ ਹਾਲੀ ਤੱਕ ਲੱਗੀ, ਕਿਦੋਂ ਤੱਕ ਕਹਿ ਰਹੇ ਨੇ ਬਿਜਲੀ ਦੇ ਮਾਮਲੇ? ਬਿਜਲੀ ਦਾ ਪ੍ਰੋਸੈਸ ਬਾਕੀ ਹੈ, ਹੁਣ ਦੱਸ ਦਿਓ, ਬਾਕੀ ਸਾਰਾ ਕੰਮ ਹੋ ਗਿਆ। ਬੰਦੇ ਦੀ ਸਿਹਤ ਵਾਸਤੇ ਸਭ ਤੋਂ ਅੱਛੀ ਮੱਛੀ ਕਿਹੜੀ? ਸਿਹਤ ਵਾਸਤੇ ਤੇ ਆ ਸਿਰੇ ਲੱਭ ਜਾਣਾ ਤੇ ਉਹ ਮੱਛੀ ਨਾਲ ਵੀ ਚੱਲੇ। ਅੱਛਾ ਜਿਹੜਾ ਡਾਕਟਰ 5000 ਰੁਪਇਆ ਫੀਸ ਲੈਂਦਾ ਟੂਟੀਆਂ ਲਾਉਣ ਦੀ, ਅੱਛਾ ਉਹਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਖਾਲੀ ਸਿਰਿਆਂ ਦਾ ਇਹ ਕਮਾਲ ਹੈ। ਮੱਛੀ ਦਾ ਕੀ ਹੋਏਗਾ ਅੱਗੇ ਤੁਸੀਂ ਦੇਖ ਲਓ। ਅਸੀਂ ਦੇਖਦੇ ਹਾਂ ਕੁਝ ਮੱਛੀ ਬੰਦੀ ਹੋਰ ਵੀ, ਤੁਸੀਂ ਛੋਟੀ ਜਿਹੀ ਬ੍ਰੇਕ ਲਓ, ਦੁਬਾਰਾ ਹਾਜ਼ਰ ਹੋਣਾ ਹੈ। बाजार च फिर रहे हो, तुसी की खरीदारी कर रहे हो, ताजर हो या तुसी इंतजामिया चो? ਅਬਾਬ ਹੀ ਆਪਣਾ ਹੈ ਸ਼ਹਿਰ ਅੰਦਰੂਨ ਚ ਭਜਨ ਤੁਹਾਨੂੰ ਪਤਾ ਹੀ ਹੈ ਕਿ ਕੀ ਮਾਮਲਾਤ ਚੱਲਦੇ ਪਏ ਸੀ। ਹਰ ਸ਼ਹਿਰੀ ਜਾਣ ਲੱਗੇ ਤੰਗ ਹੁੰਦਾ ਸੀ, ਆਣ ਲੱਗੇ ਤੰਗ ਹੁੰਦਾ ਸੀ। ਬਿਲਕੁਲ। ਤੇ ਸਾਰੀ ਅਵਾਮੁਲ ਨਾਸ ਦੀ ਸਮਝ ਲਓ ਕਿ ਰਹਿਨੁਮਾਈ ਵਾਸਤੇ ਇਹ ਜਗ੍ਹਾ ਮੁੰਤਖਬ ਕੀਤੀ ਗਈ ਕਿ ਜਿਹੜੇ ਸਾਡੇ ਭਰਾਵਾਂ ਨੂੰ ਤਕਲੀਫ ਹੁੰਦੀ ਹੈ, ਆਣ ਜਾਣ ਚ ਪ੍ਰੋਬਲਮ ਹੁੰਦੀ ਹੈ, ਉਹਨਾਂ ਲਈ ਫਿਰ ਇਹ ਇੱਕ ਸਾਈਡ ਤੇ ਸੈਟਅਪ ਬਣ ਗਿਆ ਮछली ਮੰਡੀ ਦਾ। ਅਸੀਂ ਸਰ ਇਹ ਪੂਰਾ ਬਾਜ਼ਾਰ ਹੁਣ ਤੱਕ ਫਿਰ ਲਿਆ, ਇੱਕ ਤਾਂ ਠੀਕ ਹੈ, ਸਫਾਈ भी अच्छी है, जगह भी खुली है, उधरों इधर मंडी आ गई है, बड़ा अच्छा हो गया, दुकानदार भी राजी ने। लेकिन एक दो छोटे छोटे मसाइल ने कि दुकानदार एक तो पानी पीने वाला, दूसरा वॉशरूम और तीसरा बिजली दे मसाइल। ਅਸੀਂ ਸਰ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਵੇਖੋ ਹੁਣ ਇੱਕ ਚੀਜ਼ ਕੋਈ ਵੀ ਨਵੀਂ ਬਣਦੀ ਹੈ ਤੇ ਉਹਦੇ ਵਿੱਚ ਕੁਝ ਤੇ ਟਾਈਮ ਲੱਗਦਾ ਨਾ ਸਰ। ਹੁਣ ਜਿਸ ਤਰ੍ਹਾਂ ਸਭ ਦੋਸਤਾਂ ਨੂੰ ਆੜਤਾਂ ਬਣੀਆਂ ਨੇ ਔਰ ਸਭ ਨੂੰ ਸਹੂਲਤ ਵੀ ਮਿਲੇਗੀ, ਪਾਣੀ ਦੀ ਵੀ, ਸਫਾਈ ਦੀ ਹੋਏਗੀ, ਸਭ ਕੁਝ ਹੋਏਗਾ। ਇਹਦੀ ਨਿਕਾਸੀ ਲਈ ਵੀ ਤੁਹਾਨੂੰ ਪਤਾ ਕਿ ਦਰਿਆ ਦੇ ਕੰਢੇ ਤੇ ਬਿਲਕੁਲ ਕੋਈ ਐਡੀ ਟੈਨਸ਼ਨ ਵੀ
ਨਹੀਂ ਬਿਲਕੁਲ ਬਿਲਕੁਲ ਉਹ ਇਸ ਲਈ ਫਿਰ ਆਉਣ ਜਾਣ ਸਾਰੇ ਦੋਸਤਾਂ ਲਈ ਭਰਾਵਾਂ ਲਈ ਇਹ ਸਭ ਲਈ ਆਸਾਨੀ ਹੈ ਇਹ ਇਨਸ਼ਾਅੱਲਾ ਨਜ਼ਰ-ਏ-ਸਾਨੀ ਚੱਲ ਰਹੀ ਹੈ ਮਤਲਬ ਇਹ ਮਸਾਇਲ ਹੱਲ ਹੋਣ ਵਾਲੇ ਨੇ ਫਿਰ ਇਨਸ਼ਾਅੱਲਾ ਹੋਣਗੇ ਸਰ ਕਿਉਂ ਨਹੀਂ ਹੋਣਗੇ ਤੁਸੀਂ ਸਾਡੇ ਭਰਾ ਹੋ ਆਪ ਸਾਡੇ ਕੋਲ ਆਓਗੇ ਔਰ ਦੇਖੋਗੇ ਪਹਿਲੇ ਵੀ ਕਰ ਰਹੇ ਹੋ ਹੁਣ ਵੀ ਥੋੜਾ ਪੂਰਾ ਪੰਜਾਬ ਸੁਥਰਾ ਪੰਜਾਬ ਕਿਸ ਚੀਜ਼ ਦਾ ਨਾਮ ਹੈ ਸਰ ਮਰੀਮ ਸਾਹਿਬਾ ਨੇ ਕੀ ਕੀਤਾ ਪੂਰਾ ਪੰਜਾਬ ਸਾਫ਼ ਨਹੀਂ ਕੀਤਾ ਤੇ ਦੱਸੋ ये काला रो वाले देसी है दरियाई पेड़े ये काला रो माशेर है दरियाई सौदे ये सर सुनाओ केड़ी मच्छी है अपने कोल सर अपने को मछली है माशाल्लाह थैला रो है अपने को दरिया दा काला रो है अपने को माशेर ग्लास है अपने को अच्छा माशेर है कि किस किस्म की मछली है की क्वालिटी है माशेर दी है क्वालिटी है कि अंदर एक कंगी होंदी है बोनलेस निकलदी है इंदे विच ते लोग इसने बड़े शौक ते ना खांदे ठीक हो गया पानी तो मुखालफ च होंदी है ਤੁਸੀਂ ਇਹ ਨਵੀਂ ਮਾਰਕੀਟ ਸ਼ਿਫਟ ਹੋਏ ਹੋ ਇੱਥੇ ਵੈਸੇ ਤਾਂ ਸਾਰੇ ਲੋਕ ਤਾਰੀਫ ਹੀ ਕਰ ਰਹੇ ਨੇ ਕਿ ਖੁੱਲੀ ਜਗ੍ਹਾ ਹੈ ਅੱਛਾ ਨਿਜ਼ਾਮ ਹੈ ਤੇ ਤੁਸੀਂ ਕੀ ਸਮਝੋ ਇੱਥੇ ਮਸਾਇਲ ਕਿਸ ਕਿਸਮ ਦੇ ਹਨ ਇੱਥੇ ਸਾਜੇ ਇੱਕ ਤਾਂ ਸਕੂਨ ਤੇ ਇਹ ਹੈ ਕਿ ਖੁੱਲੀ ਜਗ੍ਹਾ ਹੈਗੀ ਹੈ ਗੰਦਗੀ ਵਗੈਰਾ ਨਹੀਂ ਹੈ ਤੇ ਦੂਸਰੇ ਨੰਬਰ ਤੇ ਮੇਰਾ ਸਭ ਤੋਂ ਪਹਿਲ ਦੂਸਰਾ ਮਸਲਾ ਮੇਰਾ ਹੈਗਾ ਕਿ ਇੱਥੇ ਅੱਲਾਹ ਪਾਕ ਦਾ ਘਰ ਨਹੀਂ ਬਣਿਆ ਦੂਸਰਾ ਇੱਥੇ ਬਿਜਲੀ ਦਾ ਨਿਜ਼ਾਮ ਕੋਈ ਨਹੀਂ ਹੈ पानी बिल्कुल नहीं है पीने वास्ते पानी भरने से जाने फाटक से जाने पानी भरने से कोई दिता नहीं वैसे कोई टाइम क्यों लग जाएगा टाइम टेबल नहीं बनया तसल्ली दे ਜਾਂਦੇ ਨੇ अच्छा ਤੇ ਕੋਈ ਉਹਦੇ ਦੇ ਨਹੀਂ ਕਰਦੇ ਮਤਲਬ ਕਿ ਤੁਹਾਡੇ ਦੋ ਤਿੰਨ ਮਸਾਇਲ ਨੇ ਜਿਹਦੀ ਤੁਸੀਂ ਅਪੀਲ ਕਰਨਾ ਚਾਹ ਰਹੇ ਹੋ ਕਰਨਾ ਚਾਹ ਰਹੇ ਅੱਲਾਹ ਪਾਕ ਕਿ ਮਸਜਿਦ ਹੋਏ ਇੱਥੇ ਪਾਣੀ ਦਾ ਨਮਾਜ਼ ਹੋਏ ਵਾਸ਼ਰੂਮ ਦਾ ਨਿਜ਼ਾਮ ਹੋਏ ਔਰ ਇੱਥੇ ਬਿਜਲੀ ਦਾ ਨਿਜ਼ਾਮ ਤੇ ਹੈ ਹੀ ਨਹੀਂ ਅਸੀਂ ਸਾਨੂੰ ਰੋਜ਼ਾਨਾ ਦਾ ਖਰਚਾ ਹੀ ਰਿਹਾ ਪੈ ਰਿਹਾ ਨਾ ਬੈਟਰੀ ਦਾ 3-400 ਰੁਪਏ ਖਰਚਾ ਪੈ ਰਿਹਾ ਬੈਟਰੀ ਦਾ ਬਿਲਕੁਲ ਨਾਜ਼ਰੀਨ ਇਹ ਇਹਨਾਂ ਦਾ ਮੁਤਾਲਬਾ ਬੜਾ ਜਾਇਜ਼ ਹੈ ਬਿਜਲੀ ਵਾਲਾ ਕਿਉਂਕਿ ਇਹ ਮੱਛਲੀ ਤੁਸੀਂ ਦੇਖ ਰਹੇ ਹੋ ਇਹ ਬਰਫ਼ ਦੇ ਵਿੱਚ ਪਈ ਹੋਈ ਹੈ ਔਰ ਇਹਨਾਂ ਨੇ ਫਰਿੱਜਾਂ ਵੀ ਚਲਾਉਣੀਆਂ ਹੁੰਦੀਆਂ ਨੇ ਬਿਜਲੀ ਬੜੀ ਜ਼ਰੂਰੀ ਹੈ ਕਿਉਂਕਿ ਇਹਨਾਂ ਨੇ ਆਪਣੀ ਮੱਛਲੀ ਨੂੰ ਬਚਾਉਣਾ ਵੀ ਹੈ ਸੇਵ ਵੀ ਰੱਖਣੀ ਹੈ ਵਰਨਾ ਤੇ ਖਰਾਬ ਹੋ ਜਾਏਗੀ ਇਹ ਬਰਫ਼ ਦਾ ਤੁਹਾਨੂੰ ਬਹੁਤ ਜ਼ਿਆਦਾ ਖਰਚਾ ਪੈਂਦਾ ਹੈ ਗੌਰਮੈਂਟ ਮਰੀਮ ਸਾਹਿਬਾ ਦਾ ਕੋਈ ਕਿਰਦਾਰ ਨਹੀਂਗਾ ਇਹ ਸਾਰੇ ਅਸੀਂ ਆਪਣੇ ਪੈਸੇ ਲਾਏ ਨੇ ਇੱਕ ਇੱਟ ਅਸੀਂ ਆਪਣੇ ਪੈਸਿਆਂ ਦੀ ਲਾਈ ਹੈ ਨਹੀਂ ਜਗ੍ਹਾ ਤਾਂ ਤੁਹਾਨੂੰ ਗਵਰਨਮੈਂਟ ਨੇ ਕੋਈ ਨਹੀਂ ਦਿੱਤੀ ਅਸੀਂ 5.5 ਲੱਖ ਰੁਪਏ ਇੱਕ ਦੁਕਾਨ ਦਾ ਪਹਿਲੇ ਭਰਿਆ ਜੇ ਪਰਚੀ ਆਈ ਸੀ ਸਾਡੇ ਕੋਲ 5.5 ਲੱਖ ਰੁਪਏ ਦੀ ਸਹੀ ਗਵਰਨਮੈਂਟ ਨੇ ਸਾਨੂੰ ਕੋਈ ਨਹੀਂ ਦਿੱਤਾ ਨਾ ਕੁਝ ਪੈਸੇ ਅਸੀਂ ਕੋਲੋਂ ਦਿੱਤੇ ਜੇ ਇਹ ਉੱਤੇ ਜਿੰਨਾ ਲੱਗਾ ਸਾਰਾ ਸਾਡਾ ਪੈਸਾ ਸਾਰਾ ਆੜਤੀਆਂ ਦਾ ਪੈਸਾ ਹੈ ਸਰ ਸਾਹਿਬ ਨੇ ਸਾਨੂੰ ਮੰਡੀ 'ਚ ਕੋਈ ਦਿੱਤਾ ਨਹੀਂ ਕੁਝ ਨਹੀਂ ਕੋਈ ਸਹੂਲਤ ਨਹੀਂ ਦਿੱਤੀ ਉਹਨਾਂ ਨੇ ਸਾਨੂੰ ਸਦਰ ਸਾਹਿਬ ਨੇ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਸਰਦਾਰ ਹੁੰਦਾ ਤਾਂ ਬੜਾ ਕੁਝ ਹੋਣਾ ਤੇ ਤੁਸੀਂ ਉਹਨਾਂ ਨੂੰ ਅਪੀਲ ਕਰੋਗੇ ਹੁਣ ਸਾਡੇ ਅਸੀਂ ਮਰੀਮ ਸਾਹਿਬਾਂ ਨੂੰ ਆਹੀ ਅਪੀਲ ਕਰਨੇ ਤੇ ਕੁਝ ਮੰਡੀ ਦੇ ਬਾਰੇ ਸੋਚੋ ਕਹਿੰਦਾ ਕੁਝ ਕਰੋ ਪਾਣੀ ਦਾ ਕਰ ਦਿਓ ਬੱਤੀ ਦਾ ਕਰ ਦਿਓ ਬਸ ਇਹ ਦੋ ਚੀਜ਼ਾਂ ਤੁਹਾਡੀ ਅਪੀਲ ਪਹੁੰਚ ਗਈ ਜੀ ਹਾਂਜੀ ਸਰ ਤੁਹਾਡੀ ਇੱਥੇ ਸ਼ਾਪ ਹੈ ਹਾਂਜੀ ਮੇਰੀ ਤੇ ਸ਼ਾਪ ਹੈ 94 ਨੰਬਰ ਅੱਛਾ ਤੇ ਸੁਣਾਓ ਪੁਰਾਣੀ ਜਿਹੜੇ ਮਾਰਕੀਟ ਤੋਂ ਨਵੀਂ ਮਾਰਕੀਟ ਚ ਆਏ ਹੋ ਤੇ ਕੀ ਬਿਹਤਰੀ ਕੋਈ ਆਈ ਹੈ ਇੱਥੇ ਆ ਕੇ ਹਾਂ ਬਹੁਤ ਬਿਹਤਰੀ ਆਈ ਹੈ ਭਾਈ ਇੱਥੇ ਆ ਕੇ ਕਿਉਂਕਿ ਉੱਥੇ ਤੇ ਮਾਸ਼ਾਅੱਲਾ ਕਿਰਾਇਆ ਹੀ ਬਹੁਤ ਭਰਨਾ ਪੈਂਦਾ ਸੀ ਫਿਰ ਕਾਰਪੋਰੇਸ਼ਨ ਪੈ ਰਹੀ ਹੈ ਕਦੀ ਕੋਈ ਪੈ ਰਿਹਾ ਕਦੀ ਕੋਈ ਮਹਿਕਮਾ ਪੈ ਰਿਹਾ ਪੰਜਾਬ ਗਵਰਨਮੈਂਟ ਦਾ ਖਸੂਸਨ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਸਾਨੂੰ ਜਗ੍ਹਾ ਵਗੈਰਾ ਦਿੱਤੀ ਔਰ ਇੱਥੇ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਹੈ ਔਰ ਅੱਲਾ ਦਾ ਖਾਸ ਕਰਮ ਇੱਥੇ ਹਰ ਆੜਤੀ ਖੁਸ਼ਹਾਲ ਹੈ ਪਨਕਾਰ ਖੁਸ਼ਹਾਲ ਹੈ ਰੇਹੜੀ ਲਾਣ ਵਾਲੇ ਖੁਸ਼ਹਾਲ ਨੇ ਅੱਡਿਆਂ ਵਾਲੇ ਖੁਸ਼ਹਾਲ ਨੇ ਕੋਈ ਚੱਕਰ ਨਹੀਂ ਅੱਛਾ ਇੱਥੇ ਕੁਝ ਲੋਕ ਇਹ ਜ਼ਿਕਰ ਕਰ ਰਹੇ ਨੇ ਕਿ ਪਾਣੀ ਦਾ ਮਸਲਾ ਪੀਣ ਵਾਲੇ ਪਾਣੀ ਦਾ ਔਰ ਬਿਜਲੀ ਦਾ ਅੱਛਾ ਜਿਹੜੇ ਲੋਕ ਇੱਥੇ ਜ਼ਿਕਰ ਕਰ ਰਹੇ ਨੇ ਪਾਣੀ ਦਾ ਬੇਵਕੂਫ ਨੇ ਤੁਸੀਂ ਇਹਦੇ ਉੱਤੇ ਚੜ੍ਹ ਕੇ ਜ਼ਰਾ ਮਾਰੋ ਹੋਵੇ ਹਰ ਦੁਕਾਨ ਦੇ ਉੱਪਰ ਟੈਂਕੀ ਲੱਗੀ ਹੈ ਪਾਣੀ ਹੈ ਤੇ ਟੈਂਕੀ ਹੈ ਨਾ ਅਗਰ ਟੈਂਕੀਆਂ ਬੇਵਕੂਫ ਨੇ ਕਿ ਸਾਰਿਆਂ ਨੇ ਟੈਂਕੀਆਂ ਲਗਾਈਆਂ ਨੇ ਪੀਣ ਵਾਲੇ ਪਾਣੀ ਦਾ ਜ਼ਿਕਰ ਕਰ ਰਹੇ ਪੀਣ ਵਾਲਾ ਪਾਣੀ ਤੇ ਲਾਹੌਰ ਦੇ ਵਿੱਚ ਜਿਹੜਾ ਅੰਦਰ ਹੈਗਾ ਉੱਥੇ ਨਹੀਂ ਹੈਗਾ ਲੋਕ ਫਿਲਟਰ ਦਾ ਪਾਣੀ ਇਸਤੇਮਾਲ ਕਰਦੇ ਨੇ ਜਾਂ ਨੈਸਰੇ ਦਾ ਪਾਣੀ ਇਸਤੇਮਾਲ ਕਰਦੇ ਨੇ ਇੱਥੇ ਵੀ ਉਹੀ ਹਿਸਾਬ ਹੈਗਾ ਤੇ ਬਾਕੀ ਬਿਜਲੀ ਵਗੈਰਾ ਦੇ ਮਸਾਇਲ ਦੀ ਕੀ ਸੋਚ ਬਿਜਲੀ ਵਗੈਰਾ ਦੇ ਮਸਾਇਲ ਵੀ ਤਕਰੀਬਨ ਹੱਲ ਹੀ ਹੱਲ ਨੇ ਵੀ ਗਵਰਨਮੈਂਟ ਨੇ ਕਿਹਾ ਕਿ ਤੁਹਾਨੂੰ 15-20 ਦਿਨਾਂ ਦੇ ਵਿੱਚ ਇਨਸ਼ਾਅੱਲਾ ਤਾਲਾ ਮੀਟਰ ਵਗੈਰਾ ਲੱਗ ਜਾਣਗੇ ਬਾਕੀ ਇੱਥੇ 99% ਸੋਲਰ ਵੀ ਲੱਗੇ ਨੇ ਹਰ ਸਹੂਲਤ ਵੀ ਹੈ ਦੂਸਰੀ ਲਾਈਟ ਵੀ ਹੈ ਲਿਹਾਜ਼ਾ ਹਾਈ ਮੀਟਰ ਵਗੈਰਾ ਨਹੀਂ ਲੱਗੇ ਉਹ ਡੀਸੀ ਸਾਹਿਬ ਨੇ ਵੀ ਕਿਹਾ ਸੀ ਕਿ 15-20 ਦਿਨਾਂ ਦੇ ਵਿੱਚ ਲੱਗ ਜਾਣਗੇ ਦਰਿਆ ਦੇ ਕੰਢੇ ਤੁਸੀਂ ਆ ਕੇ ਬੈਠੇ ਹੋ ਕੰਮ ਵੀ ਤੁਹਾਡਾ ਮਛਲੀ ਦਾ ਇਹ ਕੀ ਤੁਹਾਡਾ ਆਪਣਾ ਇਰਾਦਾ ਸੀ ਕਿ ਇੱਥੇ ਜਗ੍ਹਾ ਮਿਲ ਜਾਵੇ ਜਾਂ ਹੁਕੂਮਤ ਵੱਲੋਂ ਇੱਥੇ ਤੁਹਾਨੂੰ ਜਗ੍ਹਾ ਲਾਟ ਹੋਈ ਸਾਡਾ ਆਪਣਾ ਵੀ ਸਮਝੋ ਕਿ ਇਰਾਦਾ ਸੀ ਤੇ ਗਵਰਨਮੈਂਟ ਦਾ ਵੀ ਇਰਾਦਾ ਬਣਿਆ ਸੀ ਔਰ ਜਗ੍ਹਾ ਇੱਥੇ ਮਿਲਣ ਦੇ ਨਾਲ ਇੱਥੇ ਕਸਟਮਰ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਗਿਆ ਇੱਥੇ ਸਮਝੋ ਕਿ ਇੱਕ ਪਿਕਨਿਕ ਪੁਆਇੰਟ ਬਣ ਚੁੱਕਾ ਹੈ ਤੁਸੀਂ ਕਦੀ ਇੱਥੇ 3-4 ਦਿਨ ਆਓ ਜੁਮਾ ਹਫਤਾ ਇਤਵਾਰ ਤੁਹਾਨੂੰ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲੇਗੀ ਇੰਨਾ ਜ਼ਿਆਦਾ ਕੰਮ ਹੁੰਦਾ ਜੀ ਨਾਜ਼ਰੀਨ ਇਹ ਸੀ ਰਾਵੀ ਦੇ ਕੰਢੇ ਤੇ ਲਾਹੌਰ ਦੀ ਨਵੀਂ ਮੱਛਲੀ ਮੰਡੀ
ਇੱਥੇ ਅਸੀਂ ਗਾਹਕਾਂ ਨੂੰ ਵੀ ਮਿਲੇ ਹਾਂ ਔਰ ਦੁਕਾਨਦਾਰਾਂ ਨੂੰ ਵੀ ਮਿਲੇ ਹਾਂ। ਅਸੀਂ ਤੁਹਾਨੂੰ ਮੱਛੀ ਦੀਆਂ ਨਵੀਆਂ ਅਕਸਾਮ ਵੀ ਵਿਖਾਈਆਂ ਨੇ ਔਰ ਇੱਥੋਂ ਦੇ ਜਿਹੜੇ ਮਸਾਇਲ ਨੇ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਆਇੰਦਾ ਇੱਕ ਨਵੇਂ ਟੌਪਿਕ ਨਾਲ ਇੱਕ ਨਵੀਂ ਜਗ੍ਹਾ ਤੇ ਦੁਬਾਰਾ ਹਾਜ਼ਰ ਹੋਵਾਂਗੇ। ਲੋਕ ਰਾਜ ਤੋਂ ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।